ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਨਾਲ ਹੀ ਟੀਵੀ 84 ਦੇ ਸਾਰੇ ਦਰਸ਼ਕਾਂ ਨੂੰ ਅੱਜ ਹੋਲੇ ਮਹੱਲੇ ਦੀਆਂ ਲੱਖ ਲੱਖ ਮੁਬਾਰਕਾਂ। ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਨਾ ਮਿਲ ਕੇ ਅੱਜ ਦੀਆਂ ਅਹਿਮ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 13 ਮਾਰਚ 2017 30 ਫੱਗਣ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਪਹਿਲਾਂ ਤੇ ਤੁਹਾਨੂੰ ਅੱਜ ਹੋਲੇ ਮਹੱਲੇ ਦੀਆਂ ਬਹੁਤ-ਬਹੁਤ ਮੁਬਾਰਕਾਂ। ਕੀ ਕਹਿਣਾ ਚਾਹੋਗੇ ਤੁਸੀਂ ਹੋਲੇ ਮਹੱਲੇ ਬਾਰੇ? ਸਾਨੂੰ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰ ਦਿਓ। ਦੇਖੋ, ਇੱਕ ਪੁਰਾਤਨ ਕਵੀ ਭਾਈ ਨਿਹਾਲ ਸਿੰਘ ਹੋਏ ਨੇ, ਉਹਨਾਂ ਦੀ ਇੱਕ ਲੰਬੀ ਨਜ਼ਮ ਸੀ, ਨਜ਼ਮ ਤਾਂ ਮੈਨੂੰ ਯਾਦ ਨਹੀਂ ਰਹੀ, ਉਹਦੀ ਇੱਕ ਲਾਈਨ ਯਾਦ ਹੈ ਕਿ ਹਿੰਦਨ ਕੀ ਹੋਲੀ ਔਰ ਸਿੰਘਨ ਕੋ ਹੋਲਾ ਹੈ ਜੀ। ਸੋ ਜਦੋਂ ਅਸੀਂ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਵੱਲ ਦੇਖਦੇ ਹਾਂ ਤੇ ਉਹਨਾਂ ਨੇ ਬੜੀ ਸਪਸ਼ਟਤਾ ਦੇ ਨਾਲ ਕਿਹਾ ਹੈ ਕਿ ਹੋਲਾ ਮਹੱਲਾ ਐਕਸਕਲੂਸਿਵਲੀ ਖਾਲਸਾ ਸਾਜਨਾ ਤੋਂ ਬਾਅਦ 1699 ਈਸਵੀ 'ਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ ਤੇ 1700 ਦੇ ਵਿੱਚ ਮਾਰਚ ਮਹੀਨੇ ਪਹਿਲੀ ਚੇਤ ਨੂੰ 10ਵੇਂ ਪਾਤਸ਼ਾਹ ਜਿਹੜੇ ਨੇ ਉਹ ਅਨੰਦਪੁਰ ਸਾਹਿਬ 'ਚ ਜਿੱਥੇ ਚਰਨ ਕਮਲ ਤੋਂ ਸ਼ੁਰੂ ਕਰਕੇ ਜਿਹੜੇ ਤੋਂ ਅੱਜ ਵੀ ਹੋਲੇ ਮਹੱਲੇ ਦੇ ਸਮਾਗਮ ਕੁਝ ਦਿਨ ਪਹਿਲਾਂ ਸ਼ੁਰੂ ਹੋ ਜਾਂਦੇ ਨੇ ਔਰ ਕੀਰਤਪੁਰ ਸਾਹਿਬ ਹੀ ਉਹਦਾ ਬੇਸ ਹੁੰਦਾ, ਕਿਉਂਕਿ ਇਹ ਲਗਭਗ 3 ਸਦੀਆਂ ਤੋਂ ਜ਼ਿਆਦਾ ਦਾ ਜਿਹੜਾ ਸਫ਼ਰ ਹੈ ਖਾਲਸਾ ਪੰਥ ਦਾ ਜਾਂ ਹੋਲੇ ਮਹੱਲੇ ਦਾ, ਜਿੱਥੇ ਇਹ ਸਾਡੀ ਵਿਲੱਖਣਤਾ ਦੀ ਗੱਲ ਹੈ। ਉੱਥੇ ਹਿੰਦੂ ਜਿਹੜਾ ਸਿਸਟਮ ਜਿਸ ਦੇ ਨਾਲ 4000 ਸਾਲ ਤੋਂ ਜਿਹੜੇ ਲੋਕ ਵਾਬਸਤਾ ਸਨ, ਉਹਨਾਂ 'ਚੋਂ ਗੁਰੂ ਨਾਨਕ ਸਾਹਿਬ ਦੇ ਇਲਾਹੀ ਫਰਮਾਨ ਦੇ ਨਾਲ ਸਿੱਖ ਕੌਮ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਇਹ ਨਿਰਮਲ ਪੰਥ ਚੱਲਦਾ, ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ। ਬੇਸ਼ੱਕ ਨਿਰਾਲਾ ਰਸਤਾ ਨਿਰਾਲੇ ਪੰਥ ਦੀ ਗੱਲ ਗੁਰੂ ਨਾਨਕ ਸਾਹਿਬ ਦੇ ਨਾਲ ਹੀ ਜਿਹੜੀ ਹੈ ਸ਼ੁਰੂ ਹੁੰਦੀ ਹੈ ਔਰ ਪੱਟ ਯਾਦ ਕਰਵਾਉਂਦੇ ਨੇ ਜਦੋਂ ਅਸੀਂ ਇਹ ਰੋਜ਼ਾਨਾ ਦਰਬਾਰ ਸਾਹਿਬ 'ਚ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵੇਲੇ ਦੇਖਦੇ ਕਿ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ। ਇੱਕ ਉੱਤਮ ਪੰਥ। ਸੋ ਇਸੇ ਹੀ ਉੱਤਮ ਪੰਥ ਨੂੰ, ਇਸੇ ਹੀ ਨਿਰਮਲ ਪੰਥ ਨੂੰ, ਇਸੇ ਹੀ ਨਿਵੇਕਲੇ ਪੰਥ ਨੂੰ 1699 ਈਸਵੀ ਦੀ ਵਿਸਾਖੀ ਨੂੰ 10ਵੇਂ ਪਾਤਸ਼ਾਹ ਨੇ ਖੰਡੇ ਬਾਟੇ ਦੀ ਪੌਲ ਨਾਲ, ਜਿਸ ਨੂੰ ਅਸੀਂ ਸਭ ਸੰਗਤ ਕੀਨੀ ਖਾਲਸਾ ਮਨ ਮੁਖੀ ਦੁਹੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਸੋ ਪੰਜ ਕਕਾਰੀ ਰੂਪ ਦਾ ਖਾਲਸਾ ਪੰਥ, ਜਿਹੜਾ ਕਿ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਭਰਮ ਨਾਸ ਦੇ ਸਤਿਗੁਰੂ ਦੇ ਆਦੇਸ਼ਾਂ ਤੇ ਪਹਿਰਾ ਦਿੰਦੇ ਆ, ਉਸ ਦਾ ਪੰਜ ਕਕਾਰੀ ਖੂਬਸੂਰਤ ਰੂਪ, ਉਸ ਦੇ ਗਾਤਰੇ ਕਿਰਪਾਨ ਜਿਹੜੀ ਉਸ ਨੂੰ ਇਹ ਯਾਦ ਕਰਵਾਉਂਦੀ ਹੈ ਹਮੇਸ਼ਾ ਹੀ 3 ਸਦੀਆਂ ਤੋਂ, ਕਿਰਪਾ ਧਿਆਨ। ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਇਸ ਸ਼ਬਦ ਨੂੰ ਵਿਆਖਿਆ ਕਰਦੇ ਸਨ ਕਿ ਇਹ ਕਿਰਪਾ ਧਿਆਨ 2 ਸ਼ਬਦਾਂ ਦਾ ਮੇਲ ਹੈ। ਕਿਰਪਾ ਬਖਸ਼ਿਸ਼ ਹੈ ਅਕਾਲ ਪੁਰਖ ਦੀ, ਆਨ ਅਣਖ ਨੂੰ ਕਹਿੰਦੇ ਨੇ, ਗੈਰਤ ਨੂੰ ਕਹਿੰਦੇ ਨੇ, ਸੈਲਫ ਰਿਸਪੈਕਟ ਨੂੰ ਕਹਿੰਦੇ ਨੇ, ਸਵੈ ਮਾਣ ਨੂੰ ਕਹਿੰਦੇ ਨੇ, ਹਿਊਮਨ ਰਾਈਟਸ ਨੂੰ ਕਹਿੰਦੇ ਨੇ ਕਿ ਇਹ ਸਵੈ ਮਾਣ ਦੇ ਲਈ, ਔਰ ਜਿਸ ਨੂੰ 6ਵੇਂ ਪਾਤਸ਼ਾਹ ਨੇ ਪਹਿਲਾਂ ਹੀ ਡਿਸਕ੍ਰਾਈਬ ਕੀਤਾ ਸੀ, ਸ਼ਸਤਰ ਗਰੀਬ ਕੀ ਰੱਖਿਆ ਜਰਵਾਣੇ ਕੀ ਪੱਖਿਆ, ਕਿ ਫॉर द ਪ੍ਰੋਟੈਕਸ਼ਨ ਆਫ ਦ ਡਾਊਨ ਟਰੋਡਨ। ਔਰ ਇਹ ਜਿਹੜਾ ਪ੍ਰੋਟੈਕਸ਼ਨ ਦੀ ਗੱਲ ਹੈ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕਬੀਰ ਸਾਹਿਬ ਦਾ ਇਹ ਸ਼ਬਦ ਪੜ੍ਹਦੇ ਹਾਂ ਕਿ ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ, ਪੁਰਜ਼ਾ ਪੁਰਜ਼ਾ ਕੱਟ ਮਰੇ ਕਬੂ ਨਾ ਛਾੜੇ ਖੇਤ, ਕਿ ਉਹੀ ਸੂਰਬੀਰ ਹੈ, ਉਹੀ ਬਹਾਦਰ ਹੈ ਜਿਹੜਾ ਦੀਨ ਦੀ ਖਾਤਰ, ਡਾਊਨ ਟਰੋਡਨ ਦੀ ਖਾਤਰ, ਨਿਮਾਣੇ ਦੀ ਖਾਤਰ, ਨਤਾਣੇ ਦੀ ਖਾਤਰ ਆਪਣਾ ਆਪ ਕੁਰਬਾਨ ਕਰਦਾ ਹੈ। ਸੋ ਜ਼ਾਹਰ ਹੈ ਕਿ ਇਹ ਕਨਸੈਪਟ ਜਿਹੜਾ 6ਵੇਂ ਪਾਤਸ਼ਾਹ ਨੇ ਐਸਟੈਬਲਿਸ਼ ਕਰ ਦਿੱਤਾ ਅਕਾਲ ਤਖਤ ਦੇ ਨਾਲ। ਪਹਿਲਾ ਹੁਕਮਨਾਮਾ ਅਕਾਲ ਤਖਤ ਸਾਹਿਬ ਤੋਂ ਸੀ, ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ, ਕਿ ਜਿਹਨੇ ਵੀ ਮੇਰੀ ਖੁਸ਼ੀ ਲੈਣੀ ਹੈ ਉਹ ਵਧੀਆ ਘੋੜਾ ਭੇਟ ਕਰੇ ਸਿੱਖ, ਵਧੀਆ ਸ਼ਸਤਰ, ਔਰ ਜਿਹੜਾ ਕੁਰਬਾਨੀ ਲਈ ਤਿਆਰ ਹੋਣ ਸੋਹਣੇ ਜਿਹੜੇ ਜਵਾਨ ਨੇ ਉਹ ਆਣ ਕੌਮ ਦੀ ਸੇਵਾ ਦੇ ਲਈ, ਗੁਲਾਮੀ ਦੇ ਸੰਗਲ ਕੱਟਣ ਦੇ ਲਈ। ਸੋ ਜ਼ਾਹਰ ਹੈ ਕਿ ਖਾਲਸਾ ਉਹ ਸੁਪਰੀਮ, ਉਹ ਸਾਰੇ
ਸਿੱਖੀ ਦੇ ਬਿਰਖ ਦਾ ਉਹ ਟੀਸੀ ਦਾ ਫਲ ਸੀ। ਔਰ ਫਿਰ ਖਾਲਸੇ ਨੂੰ ਵਕਤ ਦਾ ਹਾਣੀ ਬਣਾਉਂਦੇ ਆ। ਔਰ ਜ਼ਾਹਰ ਹੈ ਕਿ ਜਦੋਂ ਤੁਸੀਂ ਜੰਗ ਦੇ ਮੈਦਾਨ ਦੇ ਵਿੱਚ ਉਤਰਦੇ ਹੋ, ਇਹਦੇ 'ਚ ਠੀਕ ਹੈ ਕਿ ਤੁਹਾਡੀ ਸਪਿਰਿਟ ਜਿਹੜੀ ਹੈ ਉਹ ਅਨਡਾਂਟਡ ਹੋਣੀ ਚਾਹੀਦੀ ਹੈ। ਉਹ 10ਵੇਂ ਪਾਤਸ਼ਾਹ ਨੇ ਜਦੋਂ ਫਰਮਾਇਆ ਕਿ ਨਿਸ਼ਚੈ ਕਰ ਆਪਣੀ ਜੀਤ ਕਰੋ, ਇਸ ਗੱਲ ਦੇ ਉੱਤੇ ਵਿਸ਼ਵਾਸ। ਔਰ ਸਾਡੀ ਗ੍ਰੀਟਿੰਗ ਹੀ ਖਾਲਸੇ ਦੀ, ਖਾਲਸਾ ਸਾਜਨਾ ਤੋਂ ਬਾਅਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਈ ਪੈਰਿੰਗ ਪੈਣ ਦਾ ਰਿਵਾਜ ਨਹੀਂ, ਕੋਈ ਹੋਰ ਨਹੀਂ, ਸਭ ਨੂੰ ਤੋੜ ਕੇ। ਔਰ ਇਹੀ ਜਿਹੜਾ ਚਰਨ ਪਹੁਲ ਦੇ ਨਾਲ ਸਿੱਖ ਬਣਨ ਦੀ ਗੱਲ ਸੀ, ਚਰਨ ਪਹੁਲ ਨੂੰ ਖੰਡੇ ਦੀ ਪਹੁਲ ਦੇ ਵਿੱਚ ਬਦਲਿਆ। ਔਰ ਉਹ ਖੰਡੇ ਦੀ ਪਹੁਲ ਜਿਹੜੀ ਹੈ ਉਹ ਲੈ ਕੇ ਪੰਜ ਕਕਾਰੀ ਰੂਪ ਵਾਲਾ ਖਾਲਸਾ ਜੇ ਹੁਣ ਜ਼ਾਲਮ ਨੂੰ ਵੰਗਾਰਦਾ ਹੈ, ਉਹ ਦਿੱਲੀ ਤਖਤ ਤੇ ਬੈਠਾ ਔਰੰਗਜ਼ੇਬ ਹੈ ਔਰ 22 ਧਾਰ ਦੇ ਪਹਾੜੀ ਰਾਜੇ ਨੇ, ਜਿਨ੍ਹਾਂ ਨੇ ਪਹਿਲਾਂ ਹੀ, ਕਿਉਂਕਿ ਅਸੀਂ ਦੇਖਦੇ ਹਾਂ ਕਿ ਖਾਲਸਾ ਸਾਜਨਾ ਤੋਂ ਪਹਿਲਾਂ ਹੀ ਜੰਗਾਂ ਹੋ ਚੁੱਕੀਆਂ ਸਨ, ਖਾਸ ਤੌਰ ਤੇ ਪਹਾੜੀ ਰਾਜਿਆਂ ਨਾਲ। ਜਿਹੜੀ ਭੰਗਾਣੀ ਦੀ ਲੜਾਈ ਹੈ ਉਹ ਤਾਂ ਗੁਰੂ ਸਾਹਿਬ ਲਗਭਗ 20 ਸਾਲ ਦੇ ਨੇ ਜਦੋਂ ਉਹਨਾਂ ਨੇ ਲੜੀ ਹੈ, ਉਦੋਂ ਅਜੇ ਖਾਲਸਾ ਨਹੀਂ ਸੀ ਸੱਜੇ। ਪਰ ਆਉਣ ਵਾਲੇ ਸਮੇਂ ਦੇ ਉਸ ਪਾਰਟ ਨੂੰ ਅਸੀਂ ਦੇਖਦੇ ਹਾਂ ਕਿ 10ਵੇਂ ਪਾਤਸ਼ਾਹ ਨੇ ਜਿੱਥੇ ਅਨੰਦਪੁਰ ਸਾਹਿਬ ਦੇ ਵਿੱਚ 5 ਕਿਲੇ ਸਥਾਪਿਤ ਕੀਤੇ, ਜਿਨ੍ਹਾਂ 'ਚ ਹੋਲਗੜ੍ਹ ਦਾ ਸੰਬੰਧ ਖਾਸ ਤੌਰ ਤੇ ਹੋਲੇ ਮਹੱਲੇ ਦੇ ਨਾਲ ਹੈ। ਫਿਰ ਉੱਥੇ ਵਧੀਆ ਜਿਹੜੇ ਉਸ ਜ਼ਮਾਨੇ ਦੇ ਹਥਿਆਰ ਬਣਾਉਣ ਵਾਲੇ ਸੀ ਸਿਕਲੀਗਰ ਸਿੱਖ, ਜਿਹੜੇ ਅੱਜ ਤੱਕ ਵੀ ਇਸ ਗੱਲ ਦਾ ਮਾਣ ਮਹਿਸੂਸ ਕਰਦੇ ਨੇ ਕਿ ਅਸੀਂ ਜਿਹੜਾ ਹੈ ਉਹ 6ਵੇਂ ਪਾਤਸ਼ਾਹ ਦੇ ਵੇਲੇ ਵੀ 10ਵੇਂ ਪਾਤਸ਼ਾਹ ਦੇ ਵੇਲੇ ਵੀ ਅਸੀਂ ਸ਼ਸਤਰ ਬਣਾਉਂਦੇ ਸਾਂ। ਔਰ ਫਿਰ ਅਸੀਂ ਦੇਖਦੇ ਹਾਂ ਕਿ ਇਸ ਗੱਲ ਨੂੰ ਸਮਝਦੇ ਹਾਂ ਹੁਣ ਇਹਨਾਂ ਮੁਲਕਾਂ 'ਚ ਕਿੰਨੀਆਂ ਐਡਵਾਂਸਡ ਆਰਮੀਜ਼ ਨੇ, ਕਿਸ ਕਿਸਮ ਦੀ ਟੈਕਨੋਲੋਜੀ ਹੈ। ਕੰਪਿਊਟਰ ਦੇ ਉੱਤੇ ਉਹਨੂੰ ਵਾਰ ਗੇਮਸ ਕਹਿੰਦੇ ਨੇ, ਅੱਜ ਵੀ ਉਹ ਸਾਰੀਆਂ ਵਾਰ ਗੇਮਸ ਖੇਡਦੇ ਰਹਿੰਦੇ ਨੇ। ਇੱਕ ਤਾਂ ਉਹਨਾਂ ਦੇ ਪ੍ਰੈਕਟਿਸ ਹੁੰਦਾ ਹੈ ਜਾਂ ਉੱਥੇ ਜਦੋਂ ਫੌਜੀ ਟ੍ਰੇਨਿੰਗ ਹੁੰਦੀ ਉਹਨੂੰ ਸਕੀਮ ਤੇ ਕਹਿੰਦੇ ਨੇ ਜੀ, ਸਕੀਮ ਤੇ ਚੱਲਿਆ, ਕਿਉਂਕਿ ਉਹ ਪੂਰੀ ਕਈ ਵਾਰੀ ਪੂਰੀ ਫੌਜੀ ਜਿਹੜੀ ਡਰਿਲ ਹੁੰਦੀ ਹੈ, ਰਿਹਰਸਲ ਹੁੰਦੀ ਹੈ, ਉਹ ਪੂਰੇ ਆਪਣਾ ਟਾਰਗੇਟ ਬਣਾ ਕੇ ਹੁੰਦੀ ਹੈ ਕਿ ਜਦੋਂ ਜੰਗ ਰੀਅਲ ਹੋਏਗਾ ਕਿਵੇਂ ਹੋਏਗਾ। ਸੋ ਜ਼ਾਹਰ ਹੈ ਵੀ ਇਹ ਹੋਲਾ ਮਹੱਲਾ ਸਿਰਫ ਜਿਵੇਂ ਅੱਜ ਜਦੋਂ ਤੁਸੀਂ ਇੰਡੀਅਨ ਮੀਡੀਆ ਜਾਂ ਦੂਜਾ ਦੇਖਦੇ ਹੋ ਤਾਂ ਉਹ 2-4 ਸਿੱਖ ਉਹਦੇ 'ਚ ਰੰਗਾਂ 'ਚ ਲਿਬੜੇ ਦਿਖਾ ਦਿੰਦੇ ਨੇ, ਤੇ ਜਾਂ ਉਹ ਭੰਗ ਦੇ ਦੇਗ ਬਾਰੇ ਜੇ ਰੱਖ ਕੇ ਨਿਹੰਗ ਬੈਠੇ ਆ, ਭੰਗ ਦੇ ਪਕੌੜੇ ਬਣਾਉਣ ਵਾਲੇ ਉਹ ਦਿਖਾ ਉਹਨਾਂ ਦੇ ਲਈ, ਤੇ ਜਾਂ ਮੇਲਾ ਲੱਗਿਆ ਜੀ ਲੰਗਰ ਲਾਏ ਨੇ ਸਿੱਖਾਂ ਨੇ। ਇਹ ਠੀਕ ਹੈ ਕਿ ਮਿਲੀਅਨਸ ਜਿਹੜੇ ਸਿੱਖ ਨੇ ਇਸ ਦਿਨ ਦੇ ਉੱਤੇ ਜਾਂਦੇ ਨੇ ਔਰ ਹੋਲਾ ਮਹੱਲਾ ਸਾਡੀ ਸ਼ਾਨ ਹੈ, ਨਿਹੰਗ ਸਿੰਘਾਂ ਦੇ ਵੀਰ ਰੱਸੀ ਕਰਤੱਵ ਜਿਹੜੇ ਨੇ ਉਹਦਾ ਆਧਾਰ ਬਣਦੇ ਨੇ। ਪਰ ਜਿਸ ਰੰਗ ਦੇ ਵਿੱਚ ਹੋਲੇ ਮਹੱਲੇ ਨੂੰ ਪ੍ਰੈਜ਼ੈਂਟ ਕਰ ਦਿੱਤਾ ਗਿਆ ਹੈ ਔਰ ਜਿਵੇਂ ਇਸ ਨੂੰ ਹੋਲੀ ਦੇ ਨਾਲ ਜੋੜ ਕੇ ਰੰਗਾਂ ਦੀ ਗੱਲ ਕਦੋਂ ਤੇ ਕਿਵੇਂ ਆਈ ਮੈਨੂੰ ਨਹੀਂ ਪਤਾ ਹੈ, ਕਿਉਂਕਿ ਬਹੁਤ ਸਾਰਾ ਕੁਛ ਇਨ ਬਿਟਵੀਨ ਅੰਗਰੇਜ਼ਾਂ ਦੇ ਰਾਜ ਵੇਲੇ ਜਾਂ ਇਨ ਬਿਟਵੀਨ ਜਦੋਂ ਮਹੰਤਾਂ ਦੇ ਕੋਲ ਸੋਢੀਆਂ ਦੇ ਕੋਲ ਗੁਰਦੁਆਰੇ ਸੀ ਅਨੰਦਪੁਰ ਦੇ, ਮੈਂ ਅੱਜ ਹੀ ਦੇਖ ਰਿਹਾ ਸੀ ਕਿ ਈਵਨ ਬਾਬਾ ਰਾਮ ਸਿੰਘ ਨਾਮਧਾਰੀ ਜਿਹੜੇ ਕਿ ਆਪਣੇ ਵੇਲੇ ਦੇ ਬੜੇ ਸੂਰਬੀਰ ਯੋਧੇ ਹੋਏ ਨੇ ਅੰਗਰੇਜ਼ਾਂ ਨੂੰ ਵੰਗਾਰਨ ਵਾਲੇ, ਉਹਨਾਂ ਨੇ ਜਦੋਂ 15,000 ਦੇ ਕਰੀਬ ਕੂਕਿਆਂ ਦੇ ਨਾਲ, ਕਿਉਂਕਿ ਵਜਦ 'ਚ ਬਾਣੀ ਪੜ੍ਹਦੇ ਸੀ ਉਹ ਸਾਰੇ, ਜਦੋਂ ਅਨੰਦਪੁਰ ਸਾਹਿਬ ਆਏ ਔਰ ਉਹਨਾਂ ਨੇ ਵੀ ਹੋਲਾ ਖੇਡਿਆ, ਲੇਕਿਨ ਉਹਨਾਂ ਦਾ ਪ੍ਰਸ਼ਾਦ ਵੀ ਅੰਦਰ ਪੁਜਾਰੀਆਂ ਨੇ ਨਹੀਂ ਸੀ ਮਨਜ਼ੂਰ ਕੀਤਾ ਔਰ ਉਹਨਾਂ ਨੇ ਫਿਰ ਆਪਣੇ ਇੱਕ ਸਿੰਘ ਨੂੰ ਹੀ ਕਿਹਾ ਕਿ ਅਰਦਾਸਾ ਸੋਧ ਕੇ ਤੁਸੀਂ ਵਰਤਾ ਦਿਓ, ਕਿਉਂਕਿ ਅੰਗਰੇਜ਼ ਹਰ ਉਸ ਚੀਜ਼ ਨੂੰ ਬਲੌਕ ਕਰ ਦਿੰਦੇ ਸੀ। ਕਿਉਂਕਿ ਬਾਬਾ ਰਾਮ ਸਿੰਘ ਉਸ ਵੇਲੇ ਇੱਕ ਰੈਬੈਲੀਅਨ ਦੀ ਆਵਾਜ਼ ਉੱਭਰ ਰਿਹਾ ਸੀ, ਰਹਿਣ ਨਾ ਦੇਵੋ ਹਿੰਦ 'ਚ ਰਾਜ ਫਰੰਗੀ ਦਾ, ਇਹ ਬੇਸਿਕ ਸਲੋਗਨ ਸੀ। ਵੱਖਰੀ ਗੱਲ ਹੈ ਕਿ ਬਾਅਦ 'ਚ ਨਾਮਧਾਰੀ ਜਿਹੜੇ ਨੇ ਉਹ ਬਾਬਾ ਰਾਮ ਸਿੰਘ ਤੋਂ ਬਾਅਦ ਡ੍ਰਿਫਟ ਹੋਏ, ਗੁਰੂਡਮ ਸ਼ੁਰੂ ਹੋਇਆ। ਸੋ ਕੁੱਲ ਮਿਲਾ ਕੇ ਅਸੀਂ ਦੇਖਦੇ ਹਾਂ ਕਿ ਹੋਲਾ ਮਹੱਲਾ ਔਰ ਇਸ ਦਾ ਮਤਲਬ ਹੀ ਹੱਲਾ ਹੈ ਔਰ ਇਹ ਮਸਨੂਈ ਵਾਰ ਗੇਮ ਦੀ ਸ਼ੁਰੂਆਤ ਸੀ, ਜਿੱਥੇ ਕਿ ਸਿੱਖ ਖਾਲਸਾ ਫੌਜਾਂ ਦੇ 2 ਦਲ ਬਣਾ ਕੇ ਇੱਕ ਟਾਰਗੇਟ ਮਿਥ ਲਿਆ ਜਾਂਦਾ ਸੀ ਜਿਸ ਦੇ ਉੱਤੇ ਹੱਲਾ ਬੋਲਣਾ ਸੀ। ਸੋ ਜਿਹੜਾ ਹੋਲਾ ਹੈ ਹੱਲਾ ਹੈ ਔਰ ਉਸ ਦੇ ਉੱਤੇ ਹੱਲਾ ਬੋਲਦੇ ਆ ਜਿਹੜੀ ਹੈ ਫਿਰ ਆਪਸ ਦੇ ਵਿੱਚ ਮਸਨੂਈ ਜਾਂ ਤੁਸੀਂ ਉਸ ਨੂੰ ਕਹਿੰਦੇ ਹੋ ਕਿ ਫਰੈਂਡਲੀ ਮੈਚ ਦੀ ਤਰ੍ਹਾਂ ਹੁੰਦਾ ਸੀ, ਲੇਕਿਨ ਉਹ ਪੂਰਾ ਹੁੱਬ ਕੇ ਲੜਦੇ ਸੀ ਕਿਉਂਕਿ 10ਵੇਂ ਪਾਤਸ਼ਾਹ ਖੁਦ ਉਸ ਨੂੰ ਦੇਖ ਰਹੇ ਹੁੰਦੇ ਸੀ। ਔਰ ਫਿਰ ਜਿਹੜੇ ਉਸ ਦੇ ਵਿੱਚ ਜੇਤੂ ਹੋਏ ਔਰ ਪਹਿਲਾ ਹੋਲਾ ਮਹੱਲਾ 1700 ਦੇ ਵਿੱਚ ਈਸਵੀ ਦੇ ਵਿੱਚ ਸੈਲੀਬ੍ਰੇਟ ਹੋਇਆ, ਉਹਨੂੰ 10ਵੇਂ ਪਾਤਸ਼ਾਹ ਖੁਦ ਆਪਣੇ ਹੱਥੀਂ ਉਹਨਾਂ ਯੋਧਿਆਂ ਨੂੰ ਜਿਹੜਾ ਉਹ ਆਨਰ ਕਰਦੇ ਸੀ, ਸਿਰੋਪਾਓ ਦਿੰਦੇ ਸੀ ਔਰ ਫਿਰ ਇੱਕ ਆਨੰਦ ਦੇ ਰੰਗ ਦੇ ਵਿੱਚ ਰੰਗੇ, ਜਿਵੇਂ ਅੱਜ ਮਹੱਲੇ ਰੂਪ ਦੇ ਵਿੱਚ, ਨਗਰ ਕੀਰਤਨ ਰੂਪ ਦੇ ਵਿੱਚ ਸਾਰੇ। ਔਰ ਕੱਲਾ ਇਹੀ ਨਹੀਂ ਸੀ ਕਿ ਬਈ ਹੋਲਾ ਮਹੱਲਾ ਅਨੰਦਪੁਰ ਸਾਹਿਬ ਦਾ ਜਿਹੜਾ ਕਈ ਹਫ਼ਤੇ, ਕਿਉਂਕਿ ਇਸੇ ਹੀ ਮੌਕੇ ਨਾਲ ਜੁੜੇ ਹੋਏ ਕਵੀ ਦਰਬਾਰ ਵੀ ਸਨ, ਪੋਲੀਟੀਕਲ ਕੰਪੀਟੀਸ਼ਨ ਵੀ ਹੁੰਦੇ ਸੀ, ਦੂਸਰੇ ਜਿਹੜੇ ਹੋਰ ਐਕਸਰਸਾਈਜ਼ਸ ਨੇ, ਰੈਸਲਿੰਗ ਹੈ, ਦੂਜੇ ਔਰ
ਮਕਸਦ ਇਹੀ ਸੀ ਕਿ ਸਿੱਖਾਂ ਨੂੰ ਜਿੱਥੇ ਅਧਿਆਤਮਿਕ ਤੌਰ ਤੇ, ਔਰ ਭਾਈ ਨੰਦ ਲਾਲ ਜੀ ਨੇ ਜਦੋਂ ਇਸ ਸਾਰੇ ਦਾ ਜ਼ਿਕਰ ਕੀਤਾ ਕਿ ਇਹ ਚਾਰ ਚਫੇਰੇ ਜਿਹੜਾ ਹੈ ਹਰਸ਼ ਤੇ ਉਲਾਸ ਸੀ, ਆਨੰਦ ਸੀ ਜੀ, ਔਰ ਹੋਲਾ ਮਹੱਲਾ ਖਾਲਸੇ ਦਾ ਚੜ੍ਹਦੀ ਕਲਾ ਦਾ ਪ੍ਰਤੀਕ। ਔਰ ਮੈਂ ਸਮਝਦਾ ਵੀ ਜਿਹੜਾ ਇੱਕੋ ਇੱਕ ਫੈਸਟੀਵਲ, ਇੱਕੋ ਇੱਕ ਦਿਨ ਜਿਹੜਾ 10ਵੇਂ ਪਾਤਸ਼ਾਹ ਨੇ ਆਪਣੇ ਲਾਈਫ ਟਾਈਮ 'ਚ ਐਸਟੈਬਲਿਸ਼ ਕਰ ਦਿੱਤਾ ਹੈ ਖਾਲਸੇ ਦੇ ਲਈ, ਉਹ ਹੋਲਾ ਮਹੱਲਾ ਹੈ। ਔਰ ਇਸ ਨੂੰ ਉਸੇ ਸਪਿਰਿਟ 'ਚ ਹੀ ਸੈਲੀਬ੍ਰੇਟ ਕਰਨਾ ਚਾਹੀਦਾ। ਕਈ ਥਾਵਾਂ ਤੇ ਬਾਹਰਲੇ ਮੁਲਕਾਂ 'ਚ ਹੁਣ ਗੱਤਕਾ ਕੰਪੀਟੀਸ਼ਨ ਹੁੰਦੇ ਨੇ ਬੱਚੇ, ਪਰ ਮੈਂ ਅਜੇ ਵੀ ਸਮਝਦਾ ਵੀ ਸਾਡੇ ਲਈ ਜੋ ਕੁਝ ਅਸੀਂ ਦੀਵਾਲੀ ਦਾ ਬਣਾ ਦਿੱਤਾ ਹੈ ਜੀ, ਹੁਣ ਦੀਵਾਲੀ, ਕਿਉਂਕਿ ਇੰਨਾ ਕੁ ਡੋਮੀਨੈਂਟ ਮੈਜੋਰਿਟੀ ਦਾ ਇੰਪੈਕਟ ਹੈ ਕਿ ਦੀਵਾਲੀ ਨੂੰ ਅਸੀਂ ਕ੍ਰਿਸਮਸ ਵਾਲੀ ਸਪਿਰਿਟ 'ਚ ਮਨਾਉਂਦੇ ਹਾਂ ਜਿਵੇਂ ਵੈਸਟ ਦੇ ਵਿੱਚ ਮਨਾਉਂਦੇ ਨੇ। ਇਸੇ ਤਰ੍ਹਾਂ ਹੋਰ ਦਿਨਾਂ ਦੀ ਵੀ ਜਿਹੜਾ ਹੈ ਉਸ ਨਾਲ ਨਿਊ ਈਅਰ ਈਵ ਜਿਹੜਾ ਹੈ ਉਹ ਬੜਾ ਵੱਡਾ ਹੈ, ਲੇਕਿਨ ਹੋਲਾ ਮਹੱਲਾ ਜਿਹੜਾ ਹੈ ਜਿਸ ਸਪਿਰਿਟ ਦੇ ਨਾਲ ਇਹ ਐਕਸਕਲੂਸਿਵ ਪਾਰਟ ਹੈ ਔਰ ਬਿਲਕੁਲ ਇਹ ਉਸ ਤੋਂ ਡਰਿਫਟ ਹੈ ਪੱਕੇ ਤੌਰ ਤੇ। ਕਿੱਥੇ ਹਿੰਦੂਆਂ ਦੇ ਨਾਲ ਜੁੜੀ ਹੋਈ ਹੋਲੀ ਸ਼ੂਦਰਾਂ ਦੇ ਹਵਾਲੇ ਕੀਤੀ ਹੋਈ ਸੀ, ਉਹਨਾਂ ਨੇ ਵੀ ਜਿਹੜੇ ਤਿਉਹਾਰ ਆਪਣੇ ਬਣਾਏ। ਅੱਜ ਤਾਂ ਇਹਨੂੰ ਫੈਸਟੀਵਲ ਆਫ ਕਲਰਸ ਕਹਿ ਕੇ ਜਿਹੜਾ ਉਹ ਬਾਲੀਵੁੱਡ ਨੇ ਚੁੱਕ ਲਿਆ, ਫਿਲਮੀ ਐਕਟਰ ਅੱਜ ਜੋ ਹਾਲ ਪੰਜਾਬ 'ਚ ਹੈ, ਕਾਂਗਰਸੀ ਵੀ ਖੇਡ ਰਹੇ ਨੇ, ਅਕਾਲੀ ਵੀ ਖੇਡ ਰਹੇ ਨੇ, ਦੂਜਾ ਵੀ ਹੈ ਕਿ ਵੀ ਉਹਨਾਂ ਦਾ ਪਿਛਲੇ ਦਿਨਾਂ ਜੋ ਸੁਖਬੀਰ ਬਾਦਲ ਆਪਣੇ ਮੁੰਡੇ ਨਾਲ ਕੀ, ਇਹਦਾ ਕੋਈ ਇਹ ਜਿਹੜਾ ਬਿਲਕੁਲ ਕੋਈ ਸਬੰਧ ਨਹੀਂ ਹੈ। ਇਸ ਦੇ ਉਲਟ ਈਵਨ ਮੈਨੂੰ 30-40 ਸਾਲ ਪਹਿਲਾਂ ਦੇ ਜਦੋਂ ਅਸੀਂ ਈਵਨ ਵਾਕਿਆਤ ਕੁਝ ਪੜ੍ਹਦੇ ਹਾਂ ਇਸ ਦੇ ਉੱਤੇ ਦੰਗੇ ਹੋ ਜਾਂਦੇ ਸੀ, ਕਿਸੇ ਨੇ ਕਿਸੇ ਦੇ ਸਿੱਖ ਤੇ ਰੰਗ ਪਾਇਆ ਜਾਂ ਮੁਸਲਮਾਨ ਤੇ ਪਾਇਆ। ਲੇਕਿਨ ਅੱਜ ਇੰਨਾ ਕਿ ਇੰਪੈਕਟ ਡੋਮੀਨੇਟ ਕਲਚਰ ਦਾ ਹੈ ਵੀ ਈਵਨ ਧਾਰਮਿਕ ਸ਼ਖਸੀਅਤਾਂ ਵੀ ਇਸ ਦੇ ਸਵਾਲ ਕਰਨੋਂ ਹੀ ਹਟ ਗਈਆਂ ਕਿ ਭਾਈ ਇਹ ਰੰਗ ਰੁੰਗ ਪਾਉਣ ਦਾ ਕੀ ਤਾਲੁਕ ਹੈ। ਸਾਨੂੰ ਤਾਂ ਬਾਣੀ ਸਿਖਾਉਂਦੀ ਹੈ ਕਿ ਭਾਈ ਹੋਲੀ ਕੀਨੀ ਸੰਤ ਸੇਵ, ਰੰਗ ਅਤ ਲਾਗਾ ਅਤ ਲਾਲ ਦੇਵ। ਸਾਡੀ ਹੋਲੀ ਤਾਂ ਰੱਬ ਦੇ ਨਾਲ ਜੁੜੀ ਹੋਈ ਹੈ ਔਰ ਜਿਸ ਨੂੰ ਅਸੀਂ ਹਮੇਸ਼ਾ ਹੀ, ਜਿੱਥੇ ਬਾਣੀ ਦੇ ਵਿੱਚ ਰੰਗ ਦੀ ਗੱਲ ਹੈ, ਲਾਲ ਦੀ ਗੱਲ ਹੈ ਔਰ ਉੱਥੇ ਉਸ ਲਾਲ ਦੀ ਗੱਲ ਜਿਹੜਾ ਉਹ ਰੱਬ ਨਾਲ ਜੁੜਿਆ ਹੋਇਆਂ ਦੀ ਗੱਲ ਹੈ। ਇਹ ਮਸਨੂਈ, ਇਹ ਭੰਗ ਤੇ ਦੂਜਾ ਤੀਜਾ ਜਿਹੜੀ ਮਥੁਰਾ ਬਿੰਦਰਾਬਨ ਚੋਂ ਆਈ ਹੋਲੀ ਹੈ, ਯੂਪੀ ਬਿਹਾਰ ਗੰਗਾ ਜਮਨਾ ਜਿਹੜੀ ਤਹਿਜ਼ੀਬ ਹੈ ਉਸ ਦੀ, ਉਹਨਾਂ ਨਾਲ ਜੁੜੀ ਹੈ। ਕ੍ਰਿਸ਼ਨ ਗੋਪੀਆਂ ਨਾਲ ਖੇਡਦੇ ਸੀ, ਕੋਈ ਹੋਲਕਾ ਨਾਲ ਜੋੜ ਦਿੱਤੀ, ਕੋਈ ਦੂਜਾ ਜਦੋਂ ਇਹਨਾਂ ਨੇ ਤਿਉਹਾਰ ਵੰਡੇ, ਵਿਸਾਖੀ ਬ੍ਰਾਹਮਣ ਨੇ ਆਪਣੇ ਕੋਲ ਰੱਖੀ, ਕਸ਼ਤਰੀਆਂ ਦਾ ਦੁਸਹਿਰਾ, ਜਿਹੜੇ ਬਾਣੀਏ ਸੀ ਉਹਨਾਂ ਨੂੰ ਕਿਹਾ ਬਈਆਂ ਪੂਜੋ, ਦੀਵਾਲੀ ਸ਼ੂਦਰਾਂ ਨੂੰ ਜਿਹੜਾ ਉਹ ਹੋਲੀ ਦਿੱਤੀ। ਬਨਾਰਸ ਦੇ ਪਾਂਡੇ ਨਹੀਂ ਖੇਲਦੇ ਹੋਲੀ, ਕਦੇ ਕਿਸੇ ਨੇ ਦੇਖਿਆ? ਕੁਰੂਕਸ਼ੇਤਰ, ਬਨਾਰਸ, ਦੂਜਿਆਂ ਦੇ ਪੰਡਤਾਂ ਦੀਆਂ ਚਿੱਟੀਆਂ ਧੋਤੀਆਂ ਜਿਹੜੀਆਂ ਨੇ ਉਹ ਰੰਗ ਨਾਲ ਨੀਲੀਆਂ ਪੀਲੀਆਂ ਹੋਈਆਂ ਹੋਣ, ਜੀ ਜੀ, ਕਿਉਂਕਿ ਇਹ ਐਕਸਕਲੂਸਿਵਲੀ ਇਸ ਪਾਰਟ ਨਾਲ ਜੋੜਿਆ ਹੋਇਆ ਸੀ। ਹੁਣ ਇਹਨਾਂ ਨੇ ਕਿਉਂਕਿ ਜਿਹੜਾ ਇਹਨਾਂ ਦੀ ਨਿਵਾਣ ਦੀ ਗੱਲ ਹੈ ਉਹਨੂੰ ਵੀ ਇਹਨਾਂ ਨੇ ਕਿਸੇ ਨਾ ਕਿਸੇ ਹੋਰ ਰੰਗ 'ਚ ਪੇਸ਼ ਕਰਨਾ। ਸੋ ਮੈਂ ਸਮਝਦਾ ਹਾਂ ਵੀ ਅੱਜ ਸਿਰਫ ਇੱਕ ਐਗਜ਼ੀਬਿਸ਼ਨ ਸਾਡੀ ਰਹਿ ਗਈ ਕਿ ਵੀ ਅਸੀਂ ਉਸ ਮੌਕੇ ਦੇ ਉੱਤੇ ਐਗਜ਼ੀਬਿਟ ਕਰਦੇ ਹਾਂ। ਇੱਥੇ ਵੀ ਬਹੁਤ ਸਾਰਾ ਜਿਹੜਾ ਉਹ ਜਸਟ ਐਗਜ਼ੀਬਿਸ਼ਨ ਹੈ ਜੀ, ਪਰ ਜਿਹੜਾ ਮਕਸਦ ਸੀ ਸ਼ਸਤਰ ਦਾ, ਜਦੋਂ ਖਾਲਸੇ ਨੂੰ ਸ਼ਸਤਰਧਾਰੀ ਬਣਾਇਆ, ਸਿੱਖ ਬੋਰਨ ਸ਼ੋਲਜਰ ਹੈ ਜਿਹਦੇ ਗਾਤਰੇ ਕਿਰਪਾਨ ਹੈ, ਉਹ ਸਿੰਘ ਹੋਏ ਸਿੰਘਣੀ ਹੋਏ, ਉਹ ਗੁਲਾਮੀ ਨਹੀਂ ਕਬੂਲਦਾ। ਉਹ ਲੜਾਈ ਦੀ ਸਪਿਰਿਟ ਕਿੱਥੇ ਗਈ, ਡਿਫਾਇੰਸ ਕਿੱਥੇ ਗਈ? ਅੱਜ ਜਿਹੜੇ ਨੇ ਕਿਸ ਕਿਸਮ ਦਾ ਜਿਹੜਾ ਉਹ ਸਾਰਾ ਬਣਿਆ ਹੋਇਆ। ਔਰ ਹੋਲੇ ਮਹੱਲੇ ਦੀ ਜੇ ਸਪਿਰਿਟ ਦੀ ਗੱਲ ਕਰਨੀ ਆ, ਅਕਾਲੀਆਂ ਦਾ ਭੰਡਾਰ ਉੱਥੇ ਉੱਲੂ ਬੋਲਦੇ ਸੀ, ਸਵਾਏ ਕਿ ਚੰਦੂ ਮਾਜਰੇ ਤੋਂ ਜਿਹਦਾ ਉਹ ਹਲਕਾ ਹੈ, ਕੋਈ ਉੱਥੇ ਅਕਾਲੀ ਲੀਡਰ ਜਾਂ ਦੂਜੇ ਵੀ ਨਹੀਂ। ਉਹਨਾਂ ਦੇ ਲਈ ਤਾਂ ਇਹ ਗੈਦਰਿੰਗਸ ਬਣ ਗਈਆਂ ਨੇ ਜਿਨ੍ਹਾਂ ਨੂੰ ਤੁਸੀਂ ਵੋਟਾਂ ਦੇ ਲਈ ਐਕਸਪਲੋਇਟ ਕਰਨਾ। ਕੋਈ ਸਿੱਖੀ ਸਪਿਰਿਟ ਜਾਂ ਕੋਈ ਆਮ ਸਿੱਖ ਤਾਂ ਜਾਂਦੇ ਨੇ, ਉਹਨਾਂ ਲਈ ਸ਼ਰਧਾ, ਉਹ ਉਹਨਾਂ ਸਦੀਆਂ ਤੋਂ ਜੇ ਅੰਗਰੇਜ਼ਾਂ ਦੇ ਕੰਟਰੋਲ 'ਚ ਵੀ ਰਿਹਾ ਸਿੱਖ ਹੋਲਾ ਮਹੱਲਾ ਮਨਾਉਂਦੇ ਰਹੇ ਉਸੇ ਸਪਿਰਿਟ ਦੇ ਵਿੱਚ, ਭਾਵੇਂ ਕੰਟਰੋਲ ਸੋਢੀਆਂ ਦਾ ਹੀ ਸੀ, ਉਹ ਮਨਬਤੀਆਂ ਵੀ ਕਰਦੇ ਸੀ। ਬੜੀ ਮੁਸ਼ਕਲ ਦੇ ਨਾਲ ਜਿਹੜਾ ਕੁਝ ਪਰੰਪਰਾਵਾਂ ਐਸਟੈਬਲਿਸ਼ ਹੋਈਆਂ ਨੇ ਖਾਲਸੇ ਦੀਆਂ। ਲੇਕਿਨ ਕੁੱਲ ਮਿਲਾ ਕੇ ਮੈਂ ਸਮਝਦਾ ਕਿ ਅੱਜ ਵੀ ਸਾਨੂੰ ਇਹ ਲੋੜ ਹੈ, ਸ਼ਸਤਰ ਗਰੀਬ ਕੀ ਰੱਖਿਆ ਜਰਵਾਣੇ ਕੀ ਪੱਖਿਆ, ਔਰ ਖਾਲਸਾ ਬਾਦਸ਼ਾਹ ਜਾਂ ਬਾਗੀ, ਇਹ ਸਪਿਰਿਟ ਜਿਹੜੀ ਸੀ 10ਵੇਂ ਪਾਤਸ਼ਾਹ ਦੀ ਕਿ ਸ਼੍ਰੀ ਮੁਖਵਾਕ ਭੰਨਿਓ ਗਰੀਬ ਨਿਵਾਜ਼, ਪਾਤਸ਼ਾਹੀ 10ਵੀਂ ਸ਼ਸਤਰਨ ਕੇ ਅਧੀਨ ਹੈ ਰਾਜ, ਕਿ ਜਿਹੜੀ ਪੋਲੀਟੀਕਲ ਪਾਵਰ ਹੈ, ਜਿਹੜੀ ਸੋਵਰਨਿਟੀ ਹੈ, ਜਿਹੜੀ ਇੰਡੀਪੈਂਡੈਂਸ ਹੈ, ਉਹ ਸ਼ਸਤਰਾਂ ਚੋਂ ਨਿਕਲਦੀ ਹੈ। ਤੇ ਜੇ ਤੁਸੀਂ ਸ਼ਸਤਰ ਛੱਡ ਦਿੰਦੇ ਹੋ, ਜਾਂ ਅੱਜ ਅਸੀਂ ਕਿਰਪਾਨ ਨੂੰ ਮਹਿਜ਼ ਇੱਕ ਸਿੰਬਲ ਬਣਾ ਦਿੱਤਾ ਹੈ, ਕਕਾਰ ਬਣਾ ਦੇ ਨਾਂ ਥੱਲੇ ਅਸੀਂ ਜਿਹੜਾ ਇਸ ਦਾ ਜਿਹੜਾ ਸਪਿਰਿਟ ਹੈ ਕਿ ਵੀ ਅਸੀਂ ਫਾਈਟ ਬੈਕ ਕਰਨਾ ਹੈ ਜ਼ੁਲਮ ਦੇ ਖਿਲਾਫ, ਉਹ ਗਾਇਬ ਹੋ ਰਹੀ ਹੈ। ਮੋਰ ਐਮਫੈਸਿਸ ਸਿੰਬੋਲਿਜ਼ਮ ਦੇ ਉੱਤੇ ਹੈ। ਪਰ ਫਿਰ ਵੀ ਅਸੀਂ ਅੱਜ ਦੇ ਇਸ ਮੁਬਾਰਕ ਮੌਕੇ ਦੀ ਸਮੂਹ ਸਿੱਖ ਸੰਗਤਾਂ ਨੂੰ ਮੁਬਾਰਕਬਾਦ ਦਿੰਦੇ ਹਾਂ। ਜੀ ਡਾਕਟਰ ਸਾਹਿਬ, ਅੱਜ ਦਾ ਜੋ ਪਹਿਲਾ ਰਾਜਸੀ ਮੁੱਦਾ ਹੈਗਾ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਸਾਡੇ ਦਰਸ਼ਕਾਂ ਨੂੰ? ਵੈਸੇ ਅੱਜ ਓਪਨਿੰਗ 'ਚ ਅਸੀਂ ਡਿਸਕਸ ਤਾਂ ਸਿੱਧਾ ਮੁੱਦੇ ਤੇ ਜਾਣ ਦਾ ਸੀ, ਪਰ ਫਿਰ ਵੀ
ਹੋਲਾ ਮਹੱਲਾ ਹੈ ਜੀ ਜੀ ਔਰ ਮੈਂ ਰਹਿ ਨਹੀਂ ਸਕਿਆ। ਸੋ ਬੇਸ਼ੱਕ ਹਾਂ ਅਸੀਂ ਇੱਥੇ ਦੱਸ ਦਈਏ ਕਿ ਜਿਹੜਾ ਚੋਣ ਬੁਖਾਰ ਹੈ ਉਹ ਹੁਣ ਲੱਥ ਗਿਆ ਜੀ ਔਰ ਕਈਆਂ ਦਾ ਤੇ ਐਸਾ ਲੱਥਾ ਵੀ ਉਹਨਾਂ ਦਾ 98.4 ਤੋਂ ਵੀ ਥੱਲੇ ਚਲਾ ਗਿਆ। ਉਹ ਵਿਚਾਰੇ ਡਿਸਅਪੁਆਇੰਟ ਨੇ। ਕੁਝ ਉਹ ਨੇ ਜਿਨ੍ਹਾਂ ਨੂੰ ਬਿਲਕੁਲ ਲੱਗਦਾ ਸੀ ਕਿ ਵੀ ਇਹਨਾਂ ਦਾ ਬੁਖਾਰ ਜਿਹੜਾ ਹੈ ਉਹ ਇਹਨਾਂ ਨੂੰ ਚੜ੍ਹਨਾ ਹੀ ਨਹੀਂ ਹੈ, ਉਹ ਆਪ ਨੂੰ ਚਲਾ ਗਿਆ। ਆਪ ਨੂੰ ਚਲਾ ਗਿਆ। ਤੇ ਅਸੀਂ ਸੈਚਰਡੇ ਸ਼ਾਮ ਦੇ ਟਾਈਮ 'ਚ 8 ਤੋਂ 9:30 ਲਗਭਗ 1.5 ਘੰਟੇ ਦੀ ਵਿਚਾਰ ਚਰਚਾ ਔਰ ਐਨਾਲਿਸਿਸ ਚੋਣਾਂ ਦੇ ਉੱਤੇ ਕਿ ਇਹਨਾਂ ਨਤੀਜਿਆਂ 'ਚੋਂ ਯੂਪੀ ਹੋਏ, ਉੱਤਰਾਖੰਡ ਹੋਏ, ਮਨੀਪੁਰ ਹੋਏ, ਜਿਹੜਾ ਗੋਆ ਹੋਏ ਔਰ ਪੰਜਾਬ ਹੋਏ, ਉਹਦੇ ਕੀ ਇੰਪੈਕਟ ਹੋਣਗੇ। ਔਰ ਸਾਨੂੰ ਇਸ ਗੱਲ ਦੀ ਖੁਸ਼ੀ ਔਰ ਮਾਣ ਹੈ ਕਿ ਬਹੁਤ ਸਾਰੀਆਂ ਸਾਨੂੰ ਅੱਜ ਵੀ ਵਧਾਈ ਦੀਆਂ ਕਾਲਾਂ ਵੀ ਆਉਂਦੀਆਂ ਰਹੀਆਂ ਕਿ ਹਾਲਾਂਕਿ ਫਰਾਈਡੇ ਅਸੀਂ ਅਨਾਉਂਸ ਕੀਤਾ ਸੀ ਕਿ ਸੈਚਰਡੇ ਅਸੀਂ ਕਰਾਂਗੇ ਔਰ ਪਹਿਲੇ ਅੱਧੇ ਘੰਟੇ ਦੇ ਵਿੱਚ ਜਦੋਂ ਪ੍ਰੋਗਰਾਮ ਚੱਲ ਰਿਹਾ ਸੀ ਆਲਮੋਸਟ 6000 ਦੇ ਕਰੀਬ ਵਿਊਅਰ ਜਿਹੜੇ ਨੇ ਉਹ ਉਸ ਨੂੰ ਵਾਚ ਕਰ ਰਹੇ ਸੀ। ਔਰ ਨਾਲ ਦੀ ਨਾਲ ਕਿਉਂਕਿ ਫੇਸਬੁੱਕ ਤੇ ਅਪਲੋਡ ਹੋ ਜਾਂਦਾ ਔਰ ਹੁਣ ਮੈਂ ਆਉਣ ਤੋਂ ਪਹਿਲਾਂ ਦੇਖ ਰਿਹਾ ਸੀ ਕਿ 70000 ਦੇ ਕਰੀਬ ਉਸ ਦੇ ਵਿਊਅਰਸ ਨੇ, 187 ਸ਼ੇਅਰਸ ਨੇ ਔਰ 221 ਕਮੈਂਟਸ ਨੇ ਜੀ। ਸੋ ਬਹੁਤ ਸਾਰਿਆਂ ਨੇ ਪਰਸਨਲੀ ਵੀ ਕਾਲ ਕਰਕੇ ਕਿਹਾ ਕਿ ਵੀ ਅਸੀਂ ਸਾਰੇ ਡਾਕਟ ਸੀ, ਸਾਨੂੰ ਪਤਾ ਨਹੀਂ ਸੀ ਲੱਗ ਰਿਹਾ ਵੀ ਇਹਨੂੰ ਕਿਵੇਂ ਅਸੀਂ ਰਿਲੇਟ ਕਰ ਸਕਦੇ। ਸੋ ਅਸੀਂ ਮੈਂ ਉਹਨੂੰ ਬਹੁਤਾ ਰਿਪੀਟ ਨਹੀਂ ਕਰਾਂਗਾ ਕਿਉਂਕਿ ਜਿਹੜੇ ਵੀ ਸਾਡੇ ਵੀਰ ਭੈਣਾਂ ਨੇ ਉਹਨੂੰ ਨਹੀਂ ਵੀ ਦੇਖਿਆ ਉਹ ਫੇਸਬੁੱਕ ਤੇ ਜਾ ਕੇ ਦੇਖ ਸਕਦੇ ਨੇ। ਔਰ ਜਦੋਂ ਅਸੀਂ ਇਹ ਫਿਗਰ ਦਿੰਨੇ ਆ ਕਿ ਇੰਨੇ ਹਜ਼ਾਰ, ਇਹ ਸਿਰਫ ਫੇਸਬੁੱਕ ਫਿਗਰ ਹੈ ਔਰ ਇਸ ਗੱਲ ਦਾ ਧਿਆਨ ਰਹੇ ਕਿ 8-9 ਹੋਰ ਡਿਫਰੈਂਟ ਗੈਜਟਸ ਨੇ ਜਿਹਨੂੰ ਤੁਸੀਂ ਬੜੀ ਤਰਤੀਬ ਦੇ ਨਾਲ ਜਿਹੜਾ ਰਿਪੀਟ ਕਰਦੇ ਹੋ ਕਿ ਜਿਨ੍ਹਾਂ ਤੇ ਹਜ਼ਾਰਾਂ ਹੋਰ ਵਿਊਅਰ ਨੇ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਜਿਹੜਾ ਆਲਮੋਸਟ 4.5 ਸਾਲ ਪਹਿਲਾਂ TV 84 ਦਾ ਖਾਬ ਲੈ ਕੇ ਅਸੀਂ ਤੁਰੇ, ਅੱਜ ਗੁਰੂ ਦੀ ਕਿਰਪਾ ਦੇ ਨਾਲ ਔਰ ਇਹ ਜਿਹੜੀ ਸਾਡੀ ਵਿਊਅਰਸ਼ਿਪ ਹੈ ਇਹ ਦੂਜੇ ਚੈਨਲਸ ਵਾਂਗ ਸਿਰਫ ਅਮਰੀਕਾ ਕੈਨੇਡਾ ਤੱਕ ਜਾਂ ਜਿਹੜੇ ਅਮਰੀਕਾ 'ਚ ਨੇ ਉੱਥੋਂ ਤੱਕ ਮਹਿਦੂਦ ਨਹੀਂ ਹੈ, ਵਰਲਡ ਵਾਈਡ ਹੈ। ਔਰ ਇਹ ਜਿਹੜਾ ਓਪੀਨੀਅਨ ਮੇਕਿੰਗ ਹੈ ਵਰਲਡ ਵਾਈਡ ਗਲੋਬਲ ਲੈਵਲ ਤੇ ਉਹਦੇ 'ਚ ਹੈਲਪ ਕਰਦੀ ਹੈ। ਸੋ ਮੈਂ ਬਹੁਤਾ ਰਿਪੀਟ ਨਹੀਂ ਕਰਾਂਗਾ। ਮੈਂ 2 ਪਾਰਟ ਇਹਦੇ 'ਚ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਇੱਕ ਪਾਸੇ ਜਿਹੜਾ ਹਿੰਦੂਤਵਾ ਦਾ ਰੱਥ ਜਿਹਨੂੰ ਜਗਰਨੌਟ ਮੈਂ ਕਿਹਾ ਸੀ ਉਸ ਡਿਸਕਸ਼ਨ 'ਚ ਵੀ ਜਗਨਨਾਥ ਦਾ ਰੱਥ ਜਿਹਨੇ ਆਪਣੇ ਥੱਲੇ ਸਭ ਨੂੰ ਕੁਚਲ ਦਿੱਤਾ, ਉਹ ਯੂਪੀ ਹੋਏ, ਉਹ ਉੱਤਰਾਂਚਲ ਹੋਏ, ਉੱਤਰਾਖੰਡ ਕਹਿੰਦੇ ਨੇ ਹੁਣ, ਉਹਨੂੰ ਫਿਰ ਇਸ ਵਾਰ ਪੰਜਾਬ ਦੇ ਵਿੱਚ ਮੂੰਹ ਦੀ ਖਾਣੀ ਪਈ ਕਿਉਂਕਿ ਬੀਜੇਪੀ ਈਵਨ ਆਪਣੀਆਂ ਜਿਹੜੀਆਂ ਸੀਟਾਂ, ਕਿਉਂਕਿ 23 ਦੇ ਲਗਭਗ ਸੀਟਾਂ ਪੰਜਾਬ 'ਚ ਐਕਸਕਲੂਸਿਵ ਹਿੰਦੂ ਮੈਜੋਰਟੀ ਸੀਟਾਂ ਨੇ ਜਿਹੜੀਆਂ ਬਾਦਲ ਦਲ ਇਹਨਾਂ ਲਈ ਬੀਜੇਪੀ ਲਈ ਛੱਡ ਦਿੰਦਾ, ਉਹ ਸਿਰਫ 3 ਸੀਟਾਂ ਹੀ ਹਾਸਲ ਕਰ ਸਕੇ ਔਰ ਉਹ ਜਿਹੜੇ ਨੇ ਡੀਥਰੋਨ ਹੋਏ। ਔਰ ਇਹ ਜਿਹੜਾ ਸਟੇਟਸ ਕੋ ਬਣਾਇਆ ਹੋਇਆ ਸੀ ਬਾਦਲ ਔਰ ਬੀਜੇਪੀ ਨੇ, ਇਹ ਟੁੱਟ ਕੇ ਜਿਹੜਾ ਉਹ ਤੀਸਰੇ ਨੰਬਰ ਤੇ ਚਲੇ ਗਏ। ਭਾਵੇਂ ਆਮ ਆਦਮੀ ਪਾਰਟੀ ਦੀ ਫਰਸਟ੍ਰੇਸ਼ਨ ਸਮਝੀ ਜਾ ਸਕਦੀ ਹੈ ਕਿਉਂਕਿ ਬਹੁਤ ਸਾਰਿਆਂ ਨੇ ਅਚਕਣਾ ਸਵਾ ਲਈਆਂ ਸੀ, ਕਈਆਂ ਨੇ ਹਾਲ ਬੁੱਕ ਕਰਾਏ ਸੀ ਸੈਲੀਬ੍ਰੇਸ਼ਨਸ ਦੇ ਲਈ, ਕਈਆਂ ਨੇ ਕਈ ਕੁਝ ਜੋੜਿਆ ਹੋਇਆ ਸੀ। ਉਹ ਫਿਰ ਜਿੰਨੀ ਕੁ ਤੁਹਾਨੂੰ ਆਸ ਹੁੰਦੀ ਹੈ ਉਨੀ ਕੀ ਨਿਰਾਸ਼ਤਾ ਹੁੰਦੀ ਹੈ। ਪਰ ਮੈਂ ਸਮਝਦਾ ਵੀ ਔਰ ਹਾਲਾਂਕਿ ਸਾਨੂੰ ਕੋਈ ਇਹਨਾਂ ਬਾਰੇ ਸਾਡੇ ਕੀ ਵਿਊ ਰਹੇ ਨੇ, ਸਾਡੇ ਨਾਲ ਵੀ ਬਹੁਤ ਸਾਰਿਆਂ ਨੇ ਕਿਸ ਕਿਸਮ ਦੀਆਂ ਲਿਖਤਾਂ ਔਰ ਦਵਾ-ਦਵ ਕ੍ਰਿਟਿਸਿਜ਼ਮ ਲੈਣ ਨੂੰ ਤਿਆਰ ਨਹੀਂ ਸੀ। ਉਹਨਾਂ ਨੂੰ ਲੱਗਦਾ ਸੀ ਜੀ ਅਸੀਂ ਜਿਹੜਾ ਇਹ ਘੋੜਾ ਦੌੜਾ ਰਹੇ ਹਾਂ, ਅਸੀਂ ਚੱਕਰਵਰਤੀ ਰਾਜੇ ਹਾਂ, ਸਾਡਾ ਘੋੜਾ ਰੋਕ ਰਹੇ ਨੇ। ਅਸੀਂ ਉਦੋਂ ਵੀ ਜਿਹੜਾ ਇੱਕ ਬੈਲੈਂਸ ਰੱਖ ਕੇ ਗੱਲ ਕਰਦੇ ਸੀ ਕਿ ਭਾਈ ਦੇਖੋ ਕਿ ਅਲਟੀਮੇਟ ਕੀ ਨਿਕਲਦਾ ਇਸ ਏਜੰਡੇ 'ਚੋਂ, ਸਿੱਖਾਂ ਦਾ ਕੀ ਨਿਕਲਦਾ ਜੀ, ਔਰ ਤੁਸੀਂ ਜਿਹੜਾ ਨੈਸ਼ਨਲਿਸਟ ਏਜੰਡਾ ਹੈ ਉਸ ਨਾਲ ਪੰਜਾਬ ਦਾ ਭਲਾ ਕਿਵੇਂ ਕਰੋਗੇ। ਹਾਲਾਂਕਿ ਸਾਨੂੰ ਉਹਨਾਂ ਦੀ ਕੋਈ ਨੀਅਤ ਤੇ ਸ਼ੱਕ ਨਹੀਂ ਸੀ ਔਰ ਜ਼ਾਹਰਾ ਤੌਰ 'ਚ ਉਹਨਾਂ 'ਚੋਂ ਬਹੁਤ ਗਿਣਤੀ ਜਿਹੜੇ ਇੱਥੇ ਆਪਣੇ ਕੰਮ ਛੱਡ ਕੇ ਗਏ, ਬੱਚਿਆਂ ਨੂੰ ਕਈ ਛੱਡ ਕੇ ਗਏ, ਕਈ ਸਟੂਡੈਂਟਸ ਆਪਣਾ ਵਿੱਚੋਂ ਛੱਡ ਕੇ ਗਏ, ਉਹ ਪੰਜਾਬ 'ਚ ਤਬਦੀਲੀ ਚਾਹੁੰਦੇ ਸੀ। ਲੇਕਿਨ ਉਹ ਸਮਝਦੇ ਸੀ ਕਿ ਬਈ ਜੋ ਕੁਛ ਹੈ ਉਹ ਜਿਸ ਕਿਸਮ ਦੀ ਇੱਕ ਹਾਈਪ ਕ੍ਰੀਏਟ ਹੋਈ ਸੋਸ਼ਲ ਮੀਡੀਆ 'ਚ ਕਿ ਜੀ ਉਹ ਹਰ ਇੱਕ ਨੂੰ ਥੱਲੇ ਧਰੜ ਦੇਣਗੇ। ਸਿਆਸਤ ਦੀਆਂ ਆਪਣੀਆਂ ਜ਼ਮੀਨੀ ਹਕੀਕਤਾਂ ਨੇ, ਗਰਾਊਂਡ ਰਿਐਲਿਟੀਜ਼ ਨੇ ਔਰ ਉਹਨਾਂ ਨੂੰ ਹੁਣ ਉਨਾ ਹੀ ਫਰਸਟ੍ਰੇਸ਼ਨ ਲੈਵਲ ਹੈ। ਜੇ ਤੁਸੀਂ ਲੋਕਾਂ ਦੀ ਜਜਮੈਂਟ ਤੇ ਯਕੀਨ ਕਰਦੇ ਹੋ ਔਰ ਮੈਂ ਸਮਝਦਾ ਹਾਂ ਵੀ ਬੇਸ਼ੱਕ ਬਾਦਲ ਵਰਗਾ ਬੰਦਾ ਜਿਸ ਨੇ ਸਭ ਤੋਂ ਜ਼ਿਆਦਾ ਸਿੱਖੀ ਦਾ ਨੁਕਸਾਨ ਕੀਤਾ ਹੈ, ਮੈਨੂੰ ਨਹੀਂ ਲੱਗਦਾ 5.5 ਸਦੀਆਂ 'ਚ ਕੋਈ ਐਸਾ ਇੱਕ ਬੰਦਾ ਹੋਏਗਾ ਜਿਹਨੇ ਸਾਰੀਆਂ ਇੰਸਟੀਟਿਊਸ਼ਨਸ ਡਿਸਟਰੋਏ ਕੀਤੀਆਂ। ਪਰ ਕਈ ਵਾਰ ਇਹ ਅਕਸਰ ਹਿੰਦੂ ਮਿਥਿਹਾਸ 'ਚ ਹੀ ਕਹਿੰਦੇ ਨੇ ਕਿ ਜਦੋਂ ਰਾਵਣ ਮਰ ਰਿਹਾ ਸੀ ਤੀਰ ਖਾਣ ਤੋਂ ਬਾਅਦ ਤੇ ਰਾਮਚੰਦਰ ਨੇ ਸ਼ਾਇਦ ਲక్ష్మణ ਨੂੰ ਕਿ ਕਿਹਨੂੰ ਉਹਨੂੰ ਭੇਜਿਆ, ਉਹਨੇ ਕਿਹਾ ਜੀ ਇਹ ਹੈ ਬਹੁਤ ਵੱਡਾ ਵਿਦਵਾਨ ਜਾਂ ਦੂਜਾ ਸੀ, ਇਹਦੇ ਤੋਂ ਮਰਨ ਲੱਗਿਆ ਵੀ ਸਿੱਖਿਆ ਲੈ ਕੋਈ।
ਤੇ ਉਹਦੇ ਪੈਰਾਂ ਵੱਲ ਜਾ ਕੇ ਖਲੋ ਗਿਆ ਸੀ। ਸੋ ਮੈਂ ਇਹ ਦੇਖਦਾ ਵੀ ਜਿਨ੍ਹਾਂ ਦੇ ਹੱਥੋਂ ਪਾਵਰ ਗਈ, ਜੀ, ਜਿਹੜੇ ਨੰਬਰ 3 ਤੇ ਆਏ, ਤੁਸੀਂ ਬਾਦਲ ਦਾ ਰਿਐਕਸ਼ਨ ਦੇਖੋ, ਉਹਨੇ ਇੰਨਾ ਬੈਲੈਂਸਡ ਰਿਐਕਸ਼ਨ ਦਿੱਤਾ ਹੈ ਜੀ। ਉਹਨੇ ਲੋਕਾਂ ਦੇ ਸਾਹਮਣੇ ਵੀ ਫਤਵੇ ਦੇ ਝੁਕਾਇਆ, ਵਧਾਈ ਵੀ, ਉਹਨੇ ਕਿਹਾ ਜੀ ਅਸੀਂ ਫੁੱਲੀ ਕੋਆਪਰੇਟ ਕਰਾਂਗੇ। ਸੋ ਜੇ ਹੁਣ ਇੱਥੋਂ ਵਾਲਿਆਂ ਨੂੰ ਮੈਂ ਕਹਿਣਾ ਚਾਹੁੰਦਾ, ਆਪਣੇ ਜਿਹੜੇ ਵੀਰ ਜਾਂ ਭੈਣਾਂ ਬਿਲਕੁਲ ਰੈਟਲ ਹੋ ਗਏ ਨੇ, ਇਵੇਂ ਨਹੀਂ ਹੈ। ਲੋਕਾਂ ਨੇ ਜਿਹੜਾ ਹੈ ਉਹ ਤਾਂ ਫਿਰ ਵੀ ਤੁਹਾਨੂੰ ਦੂਜੀ ਆਪੋਜੀਸ਼ਨ ਤੇ ਬਣਾ ਦਿੱਤਾ ਹੈ। 20 MLA ਤੁਹਾਡੇ ਜਿਹੜੇ ਨੇ ਆਏ ਨੇ, ਲੇਕਿਨ ਜਿਹੜਾ ਪਾਰਟ, ਔਰ ਮੈਂ ਆਉਣ ਤੋਂ ਪਹਿਲਾਂ ਕੁਦਰਤੀ ਇੱਕ ਵੈਬਸਾਈਟ ਯਸ ਪੰਜਾਬ ਦੇ ਉੱਤੇ ਇੱਕ ਵੀਡੀਓ ਅਪਲੋਡ ਹੋਈ ਹੈ ਜੀ, ਕਿ ਜਿਹਦੇ 'ਚ ਸੰਜੇ ਸਿੰਘ ਸਮੇਤ ਇਹਨਾਂ ਦੀ ਟੀਮ ਦੇ ਬੰਦੇ ਬੈਠੇ ਨੇ ਬੰਦ ਕਮਰੇ 'ਚ, ਔਰ ਭਗਵੰਤ ਮਾਨ ਨੂੰ ਫੋਨ ਲਾਉਂਦੇ ਨੇ ਔਰ ਉਹਨੂੰ ਰਿਡੀਕਿਊਲ ਕਰ ਰਹੇ ਨੇ ਕਿ ਵੀ ਤੂੰ ਤਾਂ ਚੀਫ ਮਿਨਿਸਟਰ ਬਣਨਾ ਸੀ, ਤੂੰ ਤਾਂ ਇਹ ਕਰਨਾ ਸੀ, ਔਰ ਹੱਸ ਰਹੇ ਨੇ ਖਿੜਖੜਾ ਕੇ। ਤਾਂ ਉਹਦੇ ਤੋਂ ਤੁਸੀਂ ਅੰਦਾਜ਼ਾ ਲਾਓ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਪੰਜਾਬ ਦੇ ਵਿੱਚ ਯੋਗਤਾ ਹੈ, ਆਪਣੇ ਟੈਲੈਂਟ ਹੈ, ਸਾਨੂੰ ਬਾਹਰਲੀ ਲੀਡਰਸ਼ਿਪ ਲਿਆਉਣ ਦੀ ਕੀ ਲੋੜ ਹੈ। ਔਰ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਜੇ ਮੌਕਾ ਬਣਿਆ, ਮੈਨੂੰ ਨਹੀਂ ਲੱਗਦਾ ਕਿ ਵੀ ਇਹ ਇੰਟੈਕਟ ਰਹਿ ਸਕਣਗੇ। ਜਿਸ ਕਿਸਮ ਦਾ ਇੱਕ ਦੂਜੇ ਤੇ ਕੇਜਰੀਵਾਲ ਦਾ ਵੀ ਬਿਲਕੁਲ ਐ ਜਲੂਸ ਨਿਕਲਿਆ ਚਿਹਰੇ ਤੇ, ਦੂਜੇ ਵੀ ਜਿਹੜੇ ਗਾਇਬ ਹੋ ਗਏ। ਭਗਵੰਤ ਮਾਨ ਨੇ ਅੱਜ ਕੋਈ ਅਪਲੋਡ ਕੀਤੀ ਹੈ ਵੀਡੀਓ ਕਿ ਜੀ ਜਿਹਨੂੰ ਉਹਨੇ ਕਿਹਾ ਜੀ ਪੋਜ਼ਿਟਿਵ ਹੈ, ਪਰ 2 ਦਿਨ ਗਾਇਬ ਹੀ ਰਹੇ। ਇਹ ਨਹੀਂ ਹੁੰਦਾ ਮੌਕਾ। ਜਦੋਂ ਜਿਸ ਕਾਡਰ ਨੂੰ ਤੁਸੀਂ ਐਂਥੂਸੀਆਜ਼ ਕੀਤਾ ਹੁੰਦਾ ਹੈ, ਉਹਦੇ ਵਿੱਚ ਉਤਸ਼ਾਹ ਭਰਿਆ ਹੁੰਦਾ ਹੈ, ਤੁਸੀਂ ਉਹਨਾਂ ਦੇ ਨਾਲ ਫਿਰ ਖਲੋਂਦੇ ਹੋ। ਜੇ ਉਹਨਾਂ ਦੇ ਵਿੱਚ ਕੋਈ ਗਿਰਾਵਟ ਵੀ ਆਉਂਦੀ ਹੈ, ਤੁਸੀਂ ਉਹਨਾਂ ਨੂੰ ਸ਼ੋਅ ਕਰਦੇ ਹੋ ਕਿ ਤੁਸੀਂ ਉਹਨਾਂ ਦੇ ਨਾਲ ਹੋ। ਸੋ ਅਸੀਂ ਸਮਝਦੇ ਹਾਂ ਵੀ ਕੁੱਲ ਮਿਲਾ ਕੇ ਡਿਲੀਵਰ ਕਿਸੇ ਨੇ ਨਹੀਂ ਕਰ ਸਕਣਾ ਪੰਜਾਬ। ਕਾਂਗਰਸ ਠੀਕ ਹੈ, ਅਮਰਿੰਦਰ ਸਿੰਘ ਦੀ ਇੱਕ ਉਹਨੂੰ ਪਰਸਨਲ ਵਿਕਟਰੀ ਦੇ ਤੌਰ ਤੇ ਪ੍ਰੈਜ਼ੈਂਟ ਕੀਤਾ ਜਾ ਰਿਹਾ, ਔਰ ਮੇਰਾ ਖਿਆਲ ਇਹ ਗੱਲ ਸਾਰੀ ਗਲਤ ਨਹੀਂ ਹੈ, ਪਰ ਅਲਟੀਮੇਟਲੀ ਡਿਲੀਵਰ ਕਿਹਨੇ ਕਰਨਾ। ਔਰ ਜਿੱਥੇ ਤੁਸੀਂ ਸਿਸਟਮ ਦੇਖਦੇ ਹੋ ਕਿ ਡੈਮੋਕ੍ਰੇਸੀ ਦੇ ਨਾਂ ਥੱਲੇ, ਇਹ ਠੀਕ ਹੈ ਕਿ ਯੂਪੀ 'ਚ 3/4 ਮੈਜੋਰਿਟੀ, ਉੱਤਰਾਖੰਡ 'ਚ ਆਲਮੋਸਟ ਉਨਾ ਕੀ, ਲੇਕਿਨ ਜਿਹੜੀਆਂ 2 ਸਟੇਟਾਂ 'ਚ ਮਨੀਪੁਰ ਔਰ ਗੋਆ, ਜਿੱਥੇ ਕਿ ਕਾਂਗਰਸ ਮੇਨ ਪਾਰਟੀ ਦੇ ਤੌਰ ਤੇ ਉਭਰੀ, ਜਿਵੇਂ ਮਨੀਪੁਰ ਦੇ ਵਿੱਚ ਕਾਂਗਰਸ ਦੀਆਂ 28 ਸੀਟਾਂ ਨੇ ਔਰ ਬੀਜੇਪੀ ਦੀਆਂ 21 ਨੇ, ਔਰ ਗੋਆ ਦੇ ਵਿੱਚ ਕਾਂਗਰਸ ਦੀਆਂ 17 ਨੇ ਔਰ ਬੀਜੇਪੀ ਦੀਆਂ 13 ਨੇ ਜੀ। ਔਰ ਇਹ ਇੱਕ ਕਨਵੈਨਸ਼ਨ ਹੈ, ਜਿੰਨਾ ਕੁ ਮੈਨੂੰ ਸਮਝ ਆ ਉੱਥੇ, ਕਿ ਭਾਈ ਜਦੋਂ ਚੋਣਾਂ ਹੋ ਜਾਂਦੀਆਂ ਨੇ, ਨੋਟੀਫਾਈ ਹੋ ਜਾਂਦਾ ਹੈ ਕਿ ਵੀ ਇਹ ਹੋ ਗਿਆ, ਐਗਜ਼ਿਸਟਿੰਗ ਗਵਰਨਮੈਂਟ ਦਾ ਜਿਹੜਾ ਚੀਫ ਮਿਨਿਸਟਰ ਹੈ ਉਹ ਰਿਜ਼ਾਈਨ ਕਰ ਦਿੰਦਾ, ਜਿਵੇਂ ਪੰਜਾਬ 'ਚ ਹੋਇਆ। ਔਰ ਉਸ ਤੋਂ ਬਾਅਦ ਗਵਰਨਰ ਜਿਹੜਾ ਹੈ, ਜਿਹੜੀ ਸਭ ਤੋਂ ਵੱਡੀ ਪਾਰਟੀ ਦੇ ਤੌਰ ਤੇ ਉਭਰੀ ਪਾਰਟੀ ਹੈ, ਜੇ ਤਾਂ ਉਹਦੇ ਕੋਲ ਵੈਸੇ ਹੀ ਐਬਸੋਲੂਟ ਮੈਜੋਰਿਟੀ ਹੈ ਜਿਵੇਂ ਪੰਜਾਬ 'ਚ ਹੈ, ਉੱਥੇ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੁੰਦੀ। ਪਰ ਜਿੱਥੇ ਹੰਗ ਅਸੈਂਬਲੀ ਹੋਏ ਕਿ ਕਿਸੇ ਪਾਰਟੀ ਨੂੰ ਐਬਸੋਲੂਟ ਮੈਜੋਰਿਟੀ ਨਾ ਮਿਲੀ ਹੋਏ, ਉੱਥੇ ਉਹ ਜਿਹੜੀ ਲਾਰਜੈਸਟ ਪਾਰਟੀ ਉਭਰੀ ਹੈ ਉਹਨੂੰ ਸੱਦਾ ਦਿੰਦੀ ਹੈ, ਗਵਰਨਰ ਸੱਦਾ ਦਿੰਦਾ ਹੈ ਕਿ ਵੀ ਤੁਸੀਂ ਸਰਕਾਰ ਬਣਾਓ, ਔਰ ਜੇ ਟਾਈਮ ਫਰੇਮ ਹੁੰਦਾ ਕਿ ਇੰਨੀ ਦੇਰ 'ਚ ਆਪਣਾ ਬਹੁਮਤ ਸਾਬਤ ਕਰੋ। ਜੇ ਉਹ ਨਹੀਂ ਕਰ ਸਕਦਾ, ਫਿਰ ਜਿਹੜੀ ਉਸ ਤੋਂ ਨੈਕਸਟ ਪਾਰਟੀ ਹੁੰਦੀ ਹੈ ਜੀ, ਉਹਨੂੰ ਜਿਹੜਾ ਇਨਵਾਈਟ ਕੀਤਾ ਜਾਂਦਾ। ਪਰ ਹੁਣ ਤੁਸੀਂ ਦੇਖੋ ਕਿਸ ਕਿਸਮ ਦੇ ਸਿਸਟਮ 'ਚ ਉੱਥੇ ਕੌਣ ਸਰਵਾਈਵ ਕਰੇਗਾ ਕਿ ਮਨੀਪੁਰ 'ਚ ਕਾਂਗਰਸ ਦੀਆਂ 28 ਸੀਟਾਂ ਨੇ ਔਰ ਬੀਜੇਪੀ ਦੀਆਂ 21 ਨੇ, ਲੇਕਿਨ 21 ਵਾਲਿਆਂ ਨੇ ਜਿਹੜੇ 2-3 ਹੋਰ ਨਿੱਕੀਆਂ ਪਾਰਟੀਆਂ ਔਰ ਇੰਡੀਪੈਂਡੈਂਟ ਨਾਲ ਰਲਾ ਕੇ ਗਵਰਨਰ ਨੇ ਉਹਨੂੰ ਸੱਦਾ ਦੇ ਦਿੱਤਾ ਕਿ ਵੀ ਤੂੰ ਸਰਕਾਰ ਬਣਾ ਲੈ ਆ ਕੇ। ਔਰ ਗੋਆ ਦੇ ਕੇਸ ਤਾਂ ਬਿਲਕੁਲ ਹੀ ਜਿਹੜਾ ਡਿਫੈਂਸ ਮਿਨਿਸਟਰ ਸੀ ਮਨੋਹਰ ਪਾਰੇਕਰ, ਉਹਦਾ ਇੱਕਦਮ ਅਸਤੀਫਾ, ਰਾਸ਼ਟਰਪਤੀ ਉਹਨੂੰ ਮਨਜ਼ੂਰ ਕਰਦੇ, ਔਰ ਗੋਆ ਦੇ ਵਿੱਚ 13 ਸੀਟਾਂ ਵਾਲੀ ਬੀਜੇਪੀ, ਜਿਹਦੇ ਕੋਲ ਈਵਨ ਅੱਧੀਆਂ ਸੀਟਾਂ ਵੀ ਨਹੀਂ, 17 ਕਾਂਗਰਸ ਕੋਲ ਨੇ, ਉੱਥੇ ਜਾ ਕੇ ਹਾਰਸ ਟ੍ਰੇਡਿੰਗ ਜਿਹਨੂੰ ਕਹਿੰਦੇ ਨੇ, ਬ੍ਰਾਈਬ ਕਰੋ, ਪੈਸਾ ਕਰੋੜਾਂ 'ਚ ਸੌਦਾ ਹੋਇਆ ਹੋਣਾ ਇਕੱਲੇ MLA ਦਾ, ਇੰਡੀਪੈਂਡੈਂਟਸ ਦਾ ਜਾਂ ਨਿੱਕੀਆਂ ਪਾਰਟੀਆਂ ਦਾ, ਔਰ ਮਨੋਹਰ ਪਾਰੇਕਰ ਨੂੰ ਉਹਨੇ ਸੱਦਾ ਦੇ ਦਿੱਤਾ ਜੀ ਆ ਕੇ ਤੁਸੀਂ। ਹਾਲਾਂ ਕਾਂਗਰਸ ਦੇ ਨੇ ਕੀਤੀ ਹੈ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ, ਪਰ ਕੀ ਬਣਦਾ? ਅਰੁਣਾਚਲ ਦੇ ਵਿੱਚ ਹੋਈ ਸੀ ਪਟੀਸ਼ਨ, ਕਾਂਗਰਸ ਦੀ ਸਰਕਾਰ ਵਾਪਸ ਆ ਗਈ ਸੀ ਹਰੀਸ਼ ਰਾਵਤ ਦੇ ਥੱਲੇ, ਲੇਕਿਨ ਕੀ ਹੋਇਆ ਹੁਣ ਚੋਣਾਂ ਦੇ ਵਿੱਚ? ਸੋ ਜਿਹੜੀ ਜਿਹਨੂੰ ਇਹ ਡੈਮੋਕ੍ਰੇਸੀ, ਜੇ ਤਾਂ ਵੋਟਾਂ ਪਾਉਣ ਦਾ ਤਾਂ ਦੂਜਿਆਂ ਦਾ ਹੀ ਨਾ, ਔਰ ਕੁਝ ਸਵਾਲ ਈਵਨ ਇਹਨਾਂ ਚੋਣਾਂ ਦੇ ਉੱਤੇ ਵੀ ਸੀਰੀਅਸਲੀ, ਜਿਵੇਂ ਮਾਇਆਵਤੀ ਨੇ ਜਿਹੜੀਆਂ ਮਸ਼ੀਨਾਂ ਦੀ ਗੱਲ ਹੈ ਕਿ ਭਾਈ ਇਹ ਫੇਅਰ ਨਹੀਂ ਹੈ, ਇਹਨਾਂ 'ਚ ਗੜਬੜ ਹੈ, EVT ਕਿ ECT ਉਹਨੂੰ ਕੀ ਕਹਿੰਦੇ ਨੇ, ਔਰ ਇਹ ਗੱਲ ਸਾਰੀ ਗਲਤ ਨਹੀਂ ਹੈਗੀ। EVM ਜੀ, ਮੈਂ ਦੇਖ ਰਿਹਾ ਸੀ ਕਿ ਮਿਸ਼ੀਗਨ ਯੂਨੀਵਰਸਿਟੀ 'ਚ, ਔਰ ਇਹ ਸਟੋਰੀ ਸ਼ਾਇਦ 2010 ਦੀ ਸੀ ਕਿ ਕੀ ਸੀ, ਉਹਨਾਂ ਦੀ ਇੱਕ ਆਮ ਜਿਹੜਾ ਇੱਕ ਗਰੁੱਪ ਸੀ ਸਟੂਡੈਂਟਸ ਨੂੰ, ਉਹਨਾਂ ਨੇ ਪ੍ਰੋਜੈਕਟ ਦਿੱਤਾ ਹੈ ਕਿ ਵੀ ਜਿਹੜੀ EVM ਮਸ਼ੀਨ ਹੈ ਉਹਨਾਂ ਦੀ, ਉਹਦੇ 'ਚ ਕਿਵੇਂ ਤੁਸੀਂ ਬ੍ਰੇਕ ਇਨ ਕਰਨਾ ਹੈ।
ਸੋ ਉਹ ਸਿੰਪਲ ਡਿਵਾਈਸ ਦੇ ਨਾਲ ਇੱਕ ਸੈੱਲ ਫੋਨ ਵਿੱਚ ਪਾ ਕੇ ਉਹਦੇ ਨਾਲ ਮੋਬਾਈਲ ਫੋਨ ਦੇ ਰਾਹੀਂ ਵੀ ਉਹਨੂੰ ਉਹਨਾਂ ਨੇ ਡੈਮੋਨਸਟ੍ਰੇਟ ਕਰਤਾ ਔਰ ਉਹਨਾਂ ਨੇ ਕਿਹਾ ਜੀ ਇਹ ਮਸ਼ੀਨਾਂ ਬਹੁਤ ਸਾਰੇ ਯੂਰਪੀਅਨ ਕੰਟਰੀਜ਼ ਨੇ ਇਸੇ ਲਈ ਰਿਜੈਕਟ ਕੀਤੀਆਂ ਸੀ ਕਿ ਇਹਨਾਂ ਦੇ ਵਿੱਚ ਇਹਨਾਂ ਰਾਹੀਂ ਜਿਹੜਾ ਉਹ ਤੁਸੀਂ ਬ੍ਰੇਕ ਇਨ ਕਰ ਸਕਦੇ ਹੋ ਜੀ। ਸੋ ਕੁੱਲ ਮਿਲਾ ਕੇ ਇਹ ਕੀ ਗੇਮ ਚੱਲ ਰਹੀ ਹੈ, ਕਿਉਂਕਿ ਉਸ ਤੋਂ ਪਹਿਲਾਂ ਵੀ ਇਹਦਾ ਜ਼ਿਕਰ ਹੋਇਆ ਸੀ 2014 ਦੀਆਂ ਚੋਣਾਂ ਤੋਂ ਪਹਿਲਾਂ, ਲੇਕਿਨ ਇਹ ਗੱਲ ਆਈ ਗਈ ਹੋ ਗਈ। ਔਰ ਹੁਣ ਵੀ ਜਿਸ ਕਿਸਮ ਦਾ, ਔਰ ਮੈਂ ਅੱਜ ਇੱਕ ਸਟੋਰੀ ਦੇਖ ਰਿਹਾ ਸੀ ਕਿ ਬੰਬੇ ਦੇ ਵਿੱਚ ਉਹਦੀ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਹੋਈਆਂ ਤੇ ਇੱਕ ਉਮੀਦਵਾਰ ਜਿਹੜਾ ਖਲੋਤਾ ਸੀ ਉਹਨੇ ਸ਼ਿਕਾਇਤ ਕੀਤੀ ਆ। ਉਹਨੇ ਕਿਹਾ ਜੀ ਮੈਂ ਵੀ ਆਪਣੇ ਆਪ ਨੂੰ ਵੋਟ ਪਾਈ ਹੈ, ਮੇਰੇ ਟੱਬਰ ਦੇ ਵੀ 6 ਜੀਆਂ ਨੇ ਮੈਨੂੰ ਵੋਟ ਪਾਈ ਹੈ, ਪਰ ਜਿਹੜਾ ਵੋਟ ਕਾਰਡ ਆ ਉਹ ਦੱਸਦਾ ਵੀ ਮੈਨੂੰ ਕੋਈ ਵੋਟ ਨਹੀਂ ਪਈ। ਹੁਣ ਇਹੀ ਮਸ਼ੀਨਾਂ ਉੱਥੇ ਇਸਤੇਮਾਲ ਹੋਈਆਂ। ਸੋ ਉਹਨੇ ਸਵਾਲ ਕੀਤਾ, ਉਹਨੇ ਕਿਹਾ ਜੀ ਮਤਲਬ ਮੈਂ ਆਪਣੇ ਆਪ ਨੂੰ ਵੋਟ, ਮੇਰੀ ਵੀ ਵੋਟ ਨਹੀਂ ਹੈ, ਮੇਰੇ ਟੱਬਰ ਦੀਆਂ ਵੀ ਜਿਹੜੀਆਂ ਵੋਟਾਂ ਪਾਈਆਂ ਨਹੀਂ ਨੇ। ਸੋ ਕੁਛ ਨਾ ਕੁਛ ਐਸਾ, ਔਰ ਹੋ ਸਕਦਾ ਹੈ ਕਿ ਵੀ ਇਹ ਕੁਛ ਸਿਲੈਕਟ ਥਾਵਾਂ ਤੇ ਹੁੰਦਾ ਹੋਏ, ਕਿਉਂਕਿ ਮਾਇਆਵਤੀ ਨੇ ਵੀ ਜਿਸ ਕਿਸਮ ਦੇ ਨਾਲ ਕਿਹਾ ਔਰ ਉਸ ਤੋਂ ਪਹਿਲਾਂ ਵੀ ਇਹ ਸਵਾਲ ਜਿਹੜੇ ਨੇ ਇਹ ਉੱਠਦੇ ਰਹੇ ਨੇ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਵੀ ਇਹ ਇਲੈਕਸ਼ਨਸ ਜਿਹੜੀਆਂ ਨੇ ਇਹ ਮੋਦੀ ਦਾ ਜਿਹੜਾ 2019 ਦੀਆਂ ਪਾਰਲੀਮੈਂਟ ਚੋਣ ਹੈ ਉਹਦਾ ਰਸਤਾ ਪੱਧਰਾ ਕਰ ਦਿੰਦੀਆਂ ਨੇ ਜੀ। ਯੂਪੀ ਔਰ ਉੱਤਰਾਖੰਡ ਔਰ ਗੋਆ ਔਰ ਈਵਨ ਮਨੀਪੁਰ ਇਹਨਾਂ ਦੇ ਹੱਥ ਆਉਣ ਤੋਂ ਬਾਅਦ ਇਹ ਜਿਹੜੀਆਂ ਰਾਜ ਸਭਾ ਦੇ ਵਿੱਚ, ਹੁਣ ਤੱਕ ਇਹਨਾਂ ਦੀ ਰਾਜ ਸਭਾ 'ਚ ਮੈਜੋਰਟੀ ਨਹੀਂ ਸੀ, ਇਸ ਲਈ ਇਹ ਸੰਵਿਧਾਨ ਦੇ ਵਿੱਚ ਸੋਧ ਨਹੀਂ ਸੀ ਕਰ ਸਕਦੇ। ਔਰ ਹੁਣ ਕਿਉਂਕਿ ਉਹਨੂੰ ਰਾਜ ਸਭਾ ਦੇ ਮੈਂਬਰ ਜਿਹੜੇ ਨੇ ਉਹ ਅਸੈਂਬਲੀਆਂ ਰਾਹੀਂ ਚੁਣੇ ਜਾਂਦੇ ਨੇ, ਸੋ ਉਹਦੇ 'ਚ ਵੀ ਜਿਹੜਾ ਇਹ ਹੁਣ ਮੈਜੋਰਟੀ ਬਣਾ ਕੇ ਫਿਰ ਕਨਸਟੀਟਿਊਸ਼ਨ ਅਮੈਂਡਮੈਂਟ ਕਰਨਗੇ, ਆਪਣਾ ਝੰਡਾ ਵੀ ਬਦਲਣਗੇ, ਹਿੰਦੂ ਸਟੇਟ ਵੀ ਡਿਕਲੇਅਰ ਕਰਨਗੇ, ਔਰ ਪ੍ਰੈਜ਼ੀਡੈਂਟ ਦੀ ਟਰਮ ਵੀ ਮੁੱਕਣ ਵਾਲੀ ਹੈ। ਔਰ ਪ੍ਰੈਜ਼ੀਡੈਂਟ ਦੀ ਚੋਣ ਦੇ ਵਿੱਚ ਵੀ ਰਾਸ਼ਟਰਪਤੀ ਦੀ ਅਸੈਂਬਲੀਆਂ ਔਰ ਵਿਧਾਨ ਪਰਿਸ਼ਦਾਂ ਜਿੱਥੇ ਨੇ, ਜਿਵੇਂ ਯੂਪੀ 'ਚ ਹੈਗੀ ਹੈ, ਉਹ ਵੋਟਾਂ ਪਾਉਂਦੇ ਨੇ। ਸੋ ਜ਼ਾਹਰ ਹੈ ਕਿ ਆਉਣ ਵਾਲੇ ਪੀਰੀਅਡ ਜਿਹੜਾ ਇਹਨਾਂ ਦਾ ਨੋਮੀਨੀ ਹੋਏਗਾ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ, ਉਹ ਵੀ ਇਹਨਾਂ ਦੇ ਹਿੰਦੂ ਤਵੀਆਂ ਦੇ ਬਣਨਗੇ। ਰਾਜ ਸਭਾ 'ਚ ਵੀ ਇਹਨਾਂ ਦੀ ਮੈਜੋਰਟੀ ਹੋਏਗੀ। ਪੰਜਾਬ 'ਚ ਕਾਂਗਰਸ ਦਾ ਆਉਣਾ ਬੇਸ਼ੱਕ ਇੱਕ ਸੈਡ ਸਾਈਨ ਵੀ ਹੈ, ਕਿਉਂਕਿ ਕਿਸੇ ਨੇ ਲਿਖਿਆ ਵੀ ਹੈ, ਸਾਨੂੰ ਬਹੁਤ ਸਾਰੇ ਮੈਸੇਜ ਤੇ ਵੀ ਆਏ ਨੇ ਕਿ ਭਾਈ ਉਹ ਦਿੱਲੀ 'ਚ ਬੈਠੇ ਬੜੇ ਖੁਸ਼ ਹੋਣਗੇ ਕਿ ਦੇਖੋ ਸਿੱਖਾਂ ਨੂੰ ਅਸੀਂ ਮਾਰਿਆ ਵੀ, ਨਸਲ ਕੁਸ਼ੀਆਂ ਵੀ ਕੀਤੀਆਂ ਤੇ ਹੁਣੇ ਭੰਗੜੇ ਪਾ ਰਹੇ ਨੇ ਕਿ ਜੀ ਅਸੀਂ। ਪਰ ਅਸੀਂ ਇਹ ਸਮਝਦੇ ਹਾਂ ਵੀ ਇਹ ਸਾਡੇ ਲਈ ਜਿਹੜੀਆਂ ਪੰਥਕ ਧਿਰਾਂ ਨੇ, ਇਹ ਸਾਨੂੰ ਇਹ ਦੇਖਣਾ ਪਏਗਾ ਵੀ ਇਹ ਜਿਹੜੀ ਉੱਥੇ ਬਿਟਵੀਨ ਦਾ ਰੌਕ ਐਂਡ ਦਾ ਸੀ, ਕਿ ਇੱਕ ਪਾਸੇ ਚਟਾਨ ਹੈ, ਇੱਕ ਪਾਸੇ ਸਮੁੰਦਰ ਹੈ, ਉਹ ਦੋਨਾਂ ਚੋਂ ਈਵਲਸ ਚੋਂ ਤੁਸੀਂ ਚੁਣਨਾ ਹੈ। ਐਤਕੀ ਆਮ ਆਦਮੀ ਪਾਰਟੀ ਵਿੱਚ ਸੀ, ਲੇਕਿਨ ਕੁੱਲ ਮਿਲਾ ਕੇ ਉਹਨਾਂ ਦਾ ਵੀ ਏਜੰਡਾ ਤਾਂ ਜਿਹੜਾ ਉਹ ਰਾਸ਼ਟਰਵਾਦੀ ਸੀ, ਕੋਈ ਉਹਦੇ ਚੋਂ ਸਾਡਾ ਤਾਂ ਕੁਝ ਨਹੀਂ ਸੀ ਨਿਕਲਿਆ ਜਾਂਦਾ। ਔਰ ਇਸ ਲਈ ਮੈਂ ਕਿਹਾ ਸੀ ਡਿਸਕਸ਼ਨ ਕਿ ਵੀ ਸਾਡਾ ਇਸ ਦੇ ਨਾਲ ਕੋਈ ਸਰੋਕਾਰ ਨਹੀਂ ਹੈ ਚੋਣ ਸਿਸਟਮ ਨਾਲ। ਪਰ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਜੋ ਮਾਹੌਲ ਇਸ ਜਿੱਤ ਦੇ ਨਾਲ ਭਾਰਤ ਦੇ ਵਿੱਚ ਬਣੇਗਾ ਉਹ ਘੱਟ ਗਿਣਤੀਆਂ ਲਈ, ਮੁਸਲਮਾਨਾਂ, ਈਸਾਈਆਂ, ਸਿੱਖਾਂ ਦੇ ਲਈ ਬੜਾ ਮਾਰੂ ਸਾਬਤ ਹੋਏਗਾ। ਔਰ 2019 ਦੀਆਂ ਪਾਰਲੀਮੈਂਟ ਚੋਣਾਂ ਦੇ ਲਈ ਮੋਦੀ ਹੁਣ ਅਨਚੈਲੰਜਡ, ਔਰ ਉਹੀ ਜਿਹੜੀ ਤਿਕੜੀ ਹੈ ਮੋਦੀ ਦੀ, ਅਮਿਤ ਸ਼ਾਹ ਦੀ ਔਰ ਅਰੁਣ ਜੇਤਲੀ ਦੀ, ਉਹ ਮਨਾਹੀਆਂ ਕਰਨਗੇ। ਕਿਉਂਕਿ ਡੀਮੋਨੇਟਾਈਜੇਸ਼ਨ ਵਰਗੇ ਐਕਟ ਦੇ ਬਾਵਜੂਦ ਵੀ ਜਿਹੜਾ ਜੇ ਯੂਪੀ ਔਰ ਉੱਤਰਾਂਚਲ ਔਰ ਉੱਤਰਾਖੰਡ ਔਰ ਇਹ ਆਪਸ ਦੇ ਵਿੱਚ ਕਿਵੇਂ ਮੁਸਲਮਾਨ ਵੋਟ ਤੋੜੀ, ਔਰ ਇਹਦੇ ਬਾਵਜੂਦ ਕਿ ਉੱਥੇ 20% ਤੋਂ ਜ਼ਿਆਦਾ ਮੁਸਲਮਾਨ ਨੇ, ਉਹਨਾਂ ਦੀ ਜਿਹੜੀ ਹੈ ਉਹਨਾਂ ਨੂੰ ਆਲਮੋਸਟ ਡੀਫਰੈਂਚਾਈਜ਼ ਕਰ ਦਿੱਤਾ ਗਿਆ। ਔਰ ਮੈਂ ਦੇਖ ਰਿਹਾ ਸੀ ਕਿ ਈਵਨ ਉਹਨਾਂ ਦੀਆਂ ਸੀਟਾਂ ਵੀ ਜਿਹੜੀਆਂ ਨੇ ਉਹ ਅੱਗੇ ਨਾਲੋਂ ਬਹੁਤ ਘਟ ਗਈਆਂ, ਕਿਉਂਕਿ ਪਿਛਲੀ ਯੂਪੀ ਅਸੈਂਬਲੀ ਦੇ ਵਿੱਚ 69 ਮੁਸਲਮਾਨ ਉਮੀਦਵਾਰ ਸਨ ਜਿਹੜੇ MLA ਬਣੇ ਸਨ, ਹੁਣ ਉਹ ਸਿਰਫ 24 ਉਹਨਾਂ ਦੇ ਕੋਲ ਰਹਿ ਗਈਆਂ। ਔਰ ਇਹ ਮੈਸੇਜ ਬੜਾ ਇੱਕ ਖਤਰਨਾਕ ਗਿਆ ਹੈ, ਜਿਵੇਂ ਇੱਥੇ ਡੋਨਲਡ ਟਰੰਪ ਦੀ ਵਿਕਟਰੀ ਦੇ ਨਾਲ ਗਿਆ ਕਿ ਕਾਲੇ, ਲਤੀਨੋ, ਦੂਜੇ ਏਸ਼ੀਅਨ, ਕੋਈ ਵੀ ਹੁਣ ਉਹਨਾਂ ਤੋਂ ਬਿਨਾਂ ਵੀ ਸਿਰਫ ਵਾਈਟ ਮੈਜੋਰਟੀ ਦੇ ਸਹਾਰੇ ਪ੍ਰੈਜ਼ੀਡੈਂਸੀ ਜਿੱਤੀ ਜਾ ਸਕਦੀ ਹੈ। ਸੋ ਉੱਥੇ ਜਿਸ ਅੰਦਾਜ਼ 'ਚ ਇਹਨਾਂ ਨੇ ਪੋਲਰਾਈਜੇਸ਼ਨ ਕੀਤੀ, ਮੈਸੇਜ ਇਹ ਬੜਾ ਕਲੀਅਰਲੀ ਗਿਆ ਕਿ ਕੋਈ ਮੁਸਲਮਾਨਾਂ, ਸਿੱਖਾਂ, ਈਸਾਈਆਂ, ਈਵਨ ਦਲਿਤਾਂ ਦੀ ਵੀ ਲੋੜ ਨਹੀਂ ਹੈ। ਦਲਿਤ ਆਪੇ ਹੀ ਅਸੀਂ ਵੰਡ ਲੈਣੇ ਨੇ। ਮੁਸਲਮਾਨਾਂ ਨੂੰ ਵੀ ਜਿਵੇਂ ਸੋਸ਼ਲਿਸਟ ਪਾਰਟੀ ਔਰ ਬਹੁਜਨ ਸਮਾਜ ਵੋਟ ਬਦਲੀ, ਔਰ ਜਿਹੜੀ ਪੋਲਰਾਈਜੇਸ਼ਨ ਹੈ ਉਹਦੇ ਥੱਲੇ ਈਵਨ ਵੈਸਟਰਨ ਯੂਪੀ 'ਚ ਜਿੱਥੇ ਜਾਟਾਂ ਦਾ ਕਦੇ ਚੌਧਰੀ ਚਰਨ ਸਿੰਘ ਲੀਡਰ ਹੁੰਦਾ ਸੀ, ਫਿਰ ਉਹਦਾ ਮੁੰਡਾ ਅਜੀਤ ਸਿੰਘ, ਉਹਨੇ ਇਲੈਕਸ਼ਨਾਂ ਲੜੀਆਂ, ਪਰ ਕਿਉਂਕਿ ਮੁਜ਼ੱਫਰਨਗਰ ਵਗੈਰਾ ਜਿਹੜੀ ਇਹਨਾਂ ਨੇ ਰਾਈਟਿੰਗ ਕਰਾਈ ਉਹ ਜਾਟ ਹਾਰਟਲੈਂਡ ਹੈ, ਇਹਦੇ ਬਾਵਜੂਦ ਹਰਿਆਣੇ 'ਚ ਜਾਟਾਂ ਦੀ ਰਿਜ਼ਰਵੇਸ਼ਨ ਦੀ ਜਿਹੜੀ ਐਜੀਟੇਸ਼ਨ ਚੱਲ ਰਹੀ ਸੀ, ਪਰ ਜਾਟ ਵੀ ਐਨ ਬਲਾਕ ਜਿਹੜਾ ਹੈ ਉਹ ਇਹਨਾਂ ਦੇ ਹਿੰਦੂਤਵੀਆਂ ਦੇ ਝੰਡੇ ਥੱਲੇ ਆ ਗਿਆ। ਸੋ ਕੁੱਲ ਮਿਲਾ ਕੇ ਉੱਥੇ ਯਾਦਵ
ਔਰ ਜਿਹੜੇ ਨੇ ਥੋੜੇ ਬਹੁਤ ਜਿਹੜਾ ਡਿਵੀਜ਼ਨ ਦੇ ਨਾਲ ਮੁਸਲਮਾਨ ਕੋਈ ਸੋਸ਼ਲਿਸਟ ਗਏ, ਜੀ ਕੋਈ ਮਾਇਆਵਤੀ 'ਚ ਗਏ। ਸੋ ਆਲਮੋਸਟ ਜਿਹੜੀ ਨਾਜ਼ੀ ਆਈਡੀਓਲੋਜੀ ਦੀ ਤਰਜ਼ ਤੇ ਜੋ ਕੁਛ ਉਹਨਾਂ ਦਾ ਚੱਲ ਰਿਹਾ ਉਹ ਹੁਣ ਹੋਰ ਤੇਜ਼ੀ ਦੇ ਨਾਲ ਚੱਲੇਗਾ। ਹੁਣ ਤਾਂ ਇਹ ਹੋਏਗਾ ਕਿ ਜੀ ਸਾਨੂੰ ਤਾਂ ਵਰਡਿਕਟ ਮਿਲਿਆ, ਅਸੀਂ ਤਾਂ ਲੋਕਾਂ ਦੇ ਵਰਡਿਕਟ ਦੇ ਨਾਲ ਜਿਹੜਾ ਉਹ ਆਏ ਔਰ ਇਹਨਾਂ ਨੂੰ ਹੁਣ ਕੋਈ ਵੀ ਜਿਹੜਾ ਉਹ ਰੋਕ ਨਹੀਂ ਸਕੇਗਾ ਇਹਨਾਂ ਦੇ ਜ਼ੁਲਮਾਂ ਨੂੰ ਔਰ ਭਾਰਤ ਨੂੰ ਇੱਕ ਸਪਸ਼ਟ ਕਨਸਟੀਟਿਊਸ਼ਨਲੀ ਹਿੰਦੂ ਸਟੇਟ ਬਣਨ ਤੋਂ। ਜੀ ਡਾਕਟਰ ਸਾਹਿਬ, ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।